ਇਹ ਪੁਣਿਆ ਫੇਰ ਦੀ ਖਟਿਆਫ ਨਿਕਲ ਜੂਗੀ, ਹਾਂ ਕੜਤਲ ਨਿਕਲ ਜੂਗੀ। ਹੋਰ ਦੱਸੋ ਪੀਓ ਜੀ। ਬਿਸਮਿਲ੍ਲਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅੱਛਾ ਅੱਛਾ, ਜਿਹੜੀਆਂ ਬੋਤਲਾਂ ਬਣੀਆਂ ਹਾਂਜੀ। ਖੱਟੀਆਂ ਮਿੱਠੀਆਂ ਬੋਤਲਾਂ ਸੋਡੇ ਦੀਆਂ ਜਿਹੜੀਆਂ ਤੁਸੀਂ ਲੈਣੇ ਆ, ਹਾਂਜੀ। ਉਹ ਇਹਦੇ ਚੋਂ ਬਣੀਆਂ ਕਈ, ਕੋਈ ਨਿੰਬੂ ਚੋਂ ਬਣੀਆਂ, ਕੋਈ ਮਿੱਠੇ ਚੋਂ ਬਣੀਆਂ, ਕੋਈ ਮਾਲਟੇ ਚੋਂ ਇੱਕ ਬਣੀਆਂ। ਮਿੱਠਾ ਮੈਨੂੰ ਫੜਾਈ। ਉਹ ਤੇਰੀਆਂ ਗੱਲਾਂ ਸਾਰੀਆਂ ਹੀ ਠੀਕ ਆ, ਮੈਂ ਮੰਨਦਾ ਬਣੀਆਂ ਮਿੱਠੇ ਚੋਂ ਹੀ ਆ, ਲੇਕਿਨ ਜਿਹੜਾ ਆ ਇੱਕ ਮਿੱਠਾ ਹੈ ਨਾ, ਹਾਂਜੀ। ਆ ਇੱਕ ਮਿੱਠਾ ਉਹ ਪਤਾ ਨਹੀਂ 10 ਬੋਤਲਾਂ ਚ ਪਾਉਂਦੇ ਹੋਣੇ ਆ। अस्सलाम वालेकुम जी। ਸਿਆਣੇ ਕਹਿੰਦੇ ਵੀ ਘੁਮਿਆਰ ਦੇ ਭਾਂਡੇ ਉਦੋਂ ਤੱਕ ਨਾ ਸਲਾਈਏ ਜਦੋਂ ਤੱਕ ਪੱਕ ਕੇ ਬਾਹਰ ਨਾ ਆ ਜਾਣ। ਤੁਸੀਂ ਵੀ ਸਾਡੀਆਂ ਗੱਲਾਂ ਤੇ ਨਾ ਰਹੋ। ਅਸੀਂ ਚਾਹੇ ਤੁਹਾਨੂੰ ਫੁੱਟਾਂ ਦੀ ਗੱਲ ਕਰੀਏ, ਚਾਹੇ ਅਮਰੂਦਾਂ ਦੀ ਕਰੀਏ, ਚਾਹੇ ਕਿਸੇ ਸ਼ੈ ਦੀ ਕਰੀਏ, ਤੁਸੀਂ ਆਪ ਇੱਕ ਵਾਰੀ ਉਹ ਕੰਮ ਕਰਕੇ ਉਹ ਸ਼ੈ ਲੈ ਕੇ ਖਾ ਕੇ ਦੇਖਿਓ। ਉੱਦਾਂ ਜੇ ਤੁਸੀਂ ਕਹੋ ਵੀ ਇਹ ਐਵੇਂ ਬੈਠੇ ਜਾਮਣ ਥੱਲੇ ਤਾਰੀਫਾਂ ਕਰੀ ਜਾਂਦੇ, ਸਲਾਈ ਜਾਂਦੇ ਆ, ਤੇ ਉਹ ਗੱਲ ਨਹੀਂ। ਤੁਸੀਂ ਆਪ ਇੱਕ ਵਾਰੀ ਉਹ ਕੰਮ ਕਰਕੇ ਦੇਖੋ, ਜੇ ਤੁਸੀਂ ਕਹੋਗੇ ਯਾਰ ਇਹ ਬੰਦੇ ਸੱਚੇ ਸੀ। ਅਸੀਂ ਸਿਰਫ ਤੁਹਾਨੂੰ ਮੌਸਮ ਦਾ ਫਲ ਚੇਤੇ ਕਰਾਉਂਦੇ ਆ, ਤੇ ਕਰਾਨੇ ਵੀ ਅਗੇਤਰਾ ਵੀ ਲੱਭਦੇ ਲਭਾਉਂਦੇ ਨਾ ਤੁਸੀਂ ਮੌਸਮ ਦੇ ਵਿੱਚ ਕੋਈ ਇੱਕ ਅੱਧੀ ਵਾਰੀ ਤੁਸੀਂ ਖਾ ਲਓ। ਕੱਲ ਜਿੱਦਾਂ ਅਸੀਂ ਤੁਹਾਨੂੰ ਫੁੱਟਾਂ ਚੇਤੇ ਕਰਾਈਆਂ, ਅੱਜ ਤੁਹਾਨੂੰ ਅਸੀਂ ਕਰਾ ਰਹੇ ਹਾਂ ਮਿੱਠੇ ਚੇਤੇ। ਆ ਤੁਸੀਂ ਦੇਖ ਰਹੇ ਆ, ਦੇਖਣ ਨੂੰ ਇਹ ਨਿੰਬੂ ਲੱਗ ਰਹੇ, ਨਿੰਬੂ ਨਹੀਂ ਹੈਗੇ। ਹਜੇ ਮਾਲਟਿਆਂ ਦਾ ਮੌਸਮ ਨਹੀਂ, ਹਜੇ ਮਸੰਮੀਆਂ ਦਾ ਮੌਸਮ ਨਹੀਂ, ਹਜੇ ਫਲੂਟਰਾਂ ਦਾ ਮੌਸਮ ਨਹੀਂ। ਅਗੇਤਰੇ ਮਿੱਠੇ ਆ ਗਏ ਆ, ਸਾਡੇ ਇੱਥੇ ਬਾਗਾਂ ਦੇ ਵਿੱਚ ਵੀ ਲੱਗ ਗਏ। ਆ ਤੁਸੀਂ ਦੇਖ ਰਹੇ ਆ ਕਿੱਡੇ ਸੋਹਣੇ। ਹਜੇ ਤੁਸੀਂ ਕਹੋਗੇ ਵੀ ਮਿੱਠਾ ਤਾਂ ਬੜਾ ਸਾਰਾ ਹੁੰਦਾ, ਵੀ ਇਹ ਨਿੱਕੇ ਨਿੱਕੇ ਆ, ਤੇ ਇਹਨਾਂ ਦੀ ਬਣਾਵਟ ਦੇਖੋ ਨਿੰਬੂ ਤਰ੍ਹਾਂ ਦੀ। ਇਹ ਦੇਸੀ ਮਿੱਠੇ ਆ, ਇਹ ਹੱਥੀਂ ਤੋੜ ਕੇ ਲਿਆਂਦੇ ਦੇਸੀ ਬੂਟੇ ਤੋਂ। ਬੂਟਾ ਵੀ ਇਦਾਂ ਜਿੱਦਾਂ ਚੌਂਕੜੀ ਮਾਰ ਕੇ ਬੰਦਾ ਨਹੀਂ ਬਹਿੰਦਾ, ਪੁਰਾਣੇ ਬੂਟੇ ਜਿਹੜੇ ਮਿੱਠੇ ਦੇ ਸੀ, ਵੀ ਖਾਲੇ ਦਾ ਦੋਵੇਂ ਪਾਸੇ ਬੁੱਕਲ ਮਾਰ ਕੇ ਉਹ ਬੂਟੇ ਬਹਿ ਜਾਂਦੇ ਸੀ, ਥਾਂ ਇੰਨੀ ਘੇਰਦੇ ਸੀ। ਤੇ ਉਹਨਾਂ ਬੂਟਿਆਂ ਤੋਂ ਤੋੜ ਕੇ ਲਿਆਂਦੇ ਮਿੱਠੇ। ਤੇ ਅਸੀਂ ਸੋਚਿਆ ਵੀ ਯਾਰ ਤੁਹਾਡੇ ਚੇਤੇ ਕਰਾ ਦਈਏ ਵੀ ਮਿੱਠਾ ਕੀ ਸ਼ੈ ਆ, ਇਹਨੂੰ ਮਿੱਠਾ ਕਿਉਂ ਕਹਿੰਦੇ ਆ, ਇਹਦੇ ਫਾਇਦੇ ਕੀ ਆ, ਤੇ ਇਹਦਾ ਸਵਾਦ ਕੀ ਆ। ਨਿੱਕੇ ਲਾ ਤੋਂ ਹਰ ਮੁਰੱਬੇ 'ਚ ਅਸੀਂ ਦੇਖਦੇ ਆਂਦੇ ਸੀ ਕੋਈ 2-4 ਬੂਟੇ ਮਿੱਠਿਆਂ ਦੇ ਜ਼ਰੂਰ ਹੁੰਦੇ ਸੀ। 2-4 ਨਹੀਂ ਤਾਂ ਇੱਕ ਬੂਟਾ ਜ਼ਰੂਰ ਹੁੰਦਾ ਸੀ, ਤੇ ਉਹੀ ਨਹੀਂ ਸੀ ਮੁੱਕਦਾ। ਆਪ ਵੀ ਖਾਂਦੇ ਸੀ, ਆਂਢ ਗੁਆਂਢ ਵੀ ਦਿੰਦੇ ਸੀ ਕਿ ਆਇਆ ਗਿਆ ਵੀ ਚੂਪਦਾ ਸੀ। ਫਿਰ ਖਸੂਸੀ ਤੌਰ ਤੇ ਜਿਹੜੇ ਬੰਦੇ ਨੂੰ ਕੋਈ ਤਾਪ ਤੂਪ ਚੜਿਆ ਹੁੰਦਾ ਸੀ ਨਾ, ਉਹ ਵੀ ਖਾ ਲੈਂਦਾ। ਉਹ ਸੁਨੇਹਾ ਘਲਾ ਕੇ ਦੱਸਦੇ ਸੀ ਯਾਰ ਵੀ ਫਲਾਣੇ ਦੇ ਮੁਰੱਬੇ ਦੇ ਵਿੱਚ ਮਿੱਠਾ ਖੜਿਆ, ਉੱਥੋਂ ਇੰਨੇ ਕੁ ਮਿੱਠੇ ਤੋੜ ਕੇ ਲਿਆਓ। ਵੀ ਡਾਕਦਾਰ ਨੇ ਦੱਸਿਆ ਵੀ ਚੂਪੇਗਾ ਮਿੱਠੇ ਤੇ ਬੁਖਾਰ ਟੁੱਟ ਜੂਗਾ, ਤਾਪ ਲੱਥ ਜੂਗਾ। ਇਦਾਂ ਹੀ ਅਸੀਂ ਅੱਜ ਮਿੱਠਿਆਂ ਦੀ ਦਾਸਤਾਨ ਤੁਹਾਨੂੰ ਚੇਤੇ ਕਰਾਉਣ ਵਾਸਤੇ ਚਾਚਾ ਬੂਟਾ ਪੂਰਾ ਮੈਦਾਨ ਲਾ ਕੇ ਬੈਠਾ, ਵੀ ਆਪਣਾ ਸਜਾ ਕੇ ਬੈਠਾ ਪੂਰਾ ਥੜਾ। ਹਾਂਜੀ ਹਾਂ, ਹੁਣੇ ਤੁਹਾਨੂੰ ਦਿਖਾਊਗਾ ਵੀ ਇਹ ਪੁੱਛਦੇ ਆ ਜੋੜੀ ਤੁੰਬੇ ਵਾਲਿਆਂ ਨੂੰ ਵੀ ਅੱਜ ਕੀ ਕਰਕੇ ਦਿਖਾਣਾ, ਵੀ ਗਲਾਸ ਤੇ ਮਸ਼ੀਨਾਂ ਤੇ ਕੀ ਕੁਛ ਆ। ਉਹ ਦੇਖੋ ਜੀ, ਗਲਾਸ ਮਸ਼ੀਨਾਂ ਇਹ ਹਰ ਸ਼ੈ ਲਿਆਂਦੀਆਂ ਤੇ ਇਸ ਵਾਸਤੇ ਆ ਜੀ। ਇਹ ਆ ਮਿੱਠੇ ਲਿਆਂਦੇ ਅਸੀਂ ਅੱਜ। ਹਾਂਜੀ। ਤੇ ਉਹ ਬੈਠੇ ਸੀ ਡੇਰੇ ਤੇ, ਹੋਰ ਅਸੀਂ ਕਿਹਾ ਵੀ ਹੁਣ ਯਾਰ ਖਾਣ ਪੀਣ ਨੂੰ ਦਿਲ ਕਰਦਾ ਸੀ ਵੀ ਕੋਈ ਠੰਡੀ ਸ਼ੈ ਹੋਵੇ, ਕੋਈ ਸ਼ਰਬਤ ਸ਼ੁਰਬਤ ਜਿਹਾ ਬਣਾ ਕੇ ਪੀ ਲਈਏ। ਉਹ ਸ਼ਰਬਤ ਦੀ ਥਾਂ ਤੇ ਅਸੀਂ ਕਿਹਾ ਵੀ ਹੁਣ ਹੋਰ ਕੀ ਬਣਾਉਣਾ, ਹੋਰ ਕੀ ਬਣਾ, ਅੱਜ ਫਿਰ ਮਿੱਠੇ ਲਿਆਈਏ। ਵਾਹ ਵਾਹ ਵਾਹ। ਮਿੱਠੇ ਲਿਆ ਕੇ ਨਾ ਮਿੱਠਿਆਂ ਦਾ ਜਿਹੜਾ ਨਾ ਜੂਸ ਕੱਢ ਕੇ ਪੀਏ। ਇੱਕ ਤਾਂ ਫਰੈਸ਼ ਆ, ਹਾਂ, ਇੱਕ ਫਾਇਦਾ ਦਊਗਾ, ਫਾਇਦਾ ਦੋ, ਤੇ ਇੱਕ ਇਹਦੇ ਮਿੱਠੇ ਦੇ ਫਾਇਦੇ ਹੀ ਬੜੇ ਆ, ਬੜੇ ਫਾਇਦੇ ਜੀ। ਚਾਚਾ ਜਿਹੜੀਆਂ ਬੋਤਲਾਂ ਬਣੀਆਂ, ਹਾਂਜੀ। ਖੱਟੀਆਂ ਮਿੱਠੀਆਂ ਬੋਤਲਾਂ ਸੋਡੇ ਦੀਆਂ ਜਿਹੜੀਆਂ ਤੁਸੀਂ ਲੈਣੇ ਆ, ਹਾਂਜੀ। ਉਹ ਇਹਦੇ ਚੋਂ ਬਣੀਆਂ ਕਈ, ਕੋਈ ਨਿੰਬੂ ਚੋਂ ਬਣੀਆਂ, ਕੋਈ ਮਿੱਠੇ ਚੋਂ ਬਣੀਆਂ, ਕੋਈ ਮਾਲਟੇ ਚੋਂ ਇੱਕ ਬਣੀਆਂ। ਮਿੱਠਾ ਮੈਨੂੰ ਫੜਾਈ। ਉਹ ਤੇਰੀਆਂ ਗੱਲਾਂ ਸਾਰੀਆਂ ਹੀ ਠੀਕ ਆ, ਮੈਂ ਮੰਨਦਾ ਬਣੀਆਂ ਮਿੱਠੇ ਚੋਂ ਹੀ ਆ, ਲੇਕਿਨ ਜਿਹੜਾ ਆ ਇੱਕ ਮਿੱਠਾ ਹੈ ਨਾ, ਹਾਂਜੀ, ਆ ਇੱਕ ਮਿੱਠਾ ਉਹ ਪਤਾ ਨਹੀਂ 10 ਬੋਤਲਾਂ ਚ ਪਾਉਂਦੇ ਹੋਣੇ ਆ। ਉਹ ਜਾਮਣ ਹੀ ਹੁੰਦਾ ਜੀ, ਜਾਮਣ, ਜਾਮਣ ਜਿਵੇਂ ਲੱਗ ਗਿਆ ਐਵੇਂ ਨਾ, ਜਾਮਣ ਲਾਉਂਦੇ। ਜਾਮਣ ਲਾਉਂਦੇ ਆ ਇਹਦਾ। ਤੇ ਜਦੋਂ ਤੁਸੀਂ ਇਹਨੂੰ ਅਸਲ ਚੀਜ਼ ਨੂੰ ਤੁਸੀਂ ਆਪਣਾ ਹੱਥੀਂ ਇਹਦਾ ਜੂਸ ਕੱਢਣਾ, ਇਹ ਹੁਣ ਘੱਟ ਤੋਂ ਘੱਟ ਹੀ ਮੇਰਾ ਅੰਦਾਜ਼ਾ ਵੀ 10 ਮਾਲਟਿਆਂ ਨਾਲ ਗਲਾਸ ਭਰਨਾ। 10-12 ਮਿੱਠੇ ਹੋਏ ਨਾ ਜੀ, ਤੇ ਇਹਦੇ ਨਾਲ ਗਲਾਸ ਭਰਨਾ, ਤੇ ਉਹ 10-12 ਮਿੱਠੇ ਉਹਨਾਂ ਨੇ ਤਾਂ ਪਾ ਦੇਣੇ ਆ 2 ਮਣ ਸ਼ਹਿਦ ਚ, ਉਹ ਸ਼ਰਬਤ ਚ, ਹਾਂ ਹਾਂ, ਜਿਹੜੀਆਂ ਬੋਤਲਾਂ ਪਤਾ ਨਹੀਂ ਕਿੰਨੀਆਂ ਬਣਾ ਦੇਣੀਆਂ। ਤੇ ਇਹ ਚੀਜ਼ ਨਾਲ ਫਿਰ ਉਹ ਚੀਜ਼ਾਂ ਤੇ ਨਹੀਂ ਨਾ ਰਲਦੀਆਂ। ਨਹੀਂ, ਮੈਂ ਗੱਲ ਕਰਦਾ ਵੀ ਤੁਸੀਂ ਜੋ ਉਹ ਲੈਣੀ ਸੋਡੇ ਦੀ ਬੋਤਲ ਹਾਂਜੀ, ਇੰਨੇ ਪੈਸਿਆਂ ਦੀ, ਪੈਸਿਆਂ ਦੀ, ਤੇ ਉਹਨੇ ਦੇ ਸੇਰ ਮਿੱਠੇ ਲੱਭ ਜਾਣ। ਸ਼ੇਰ ਮਿੱਠੇ ਹੁਣ ਆਹ ਹਟੀਆਂ ਗੱਲ ਅਸੀਂ ਕਰਦੇ ਆ, ਹਟੀਆਂ ਤੇ ਆ ਗਈਆਂ ਹੁਣ, ਆਮ ਲੱਭ ਜਾਂਦੇ, ਆਮ ਲੱਭਦੇ ਆਣ ਲੱਗ ਗਏ। ਹਾਂਜੀ। ਇਹ ਗੇਤਰਿਆਂ ਜੀ ਦੇਸੀ ਆ। ਹਾਂਜੀ ਦੇਸੀ ਹੈ, ਦੇਸੀ ਵੀ ਆ ਤੇ ਅਗੇਤਰੇ ਵੀ ਆ, ਤੇ ਇਹਨਾਂ ਦੇ ਫਾਇਦੇ 2 ਦਾ ਤਾਂ ਸਾਨੂੰ ਪਤਾ ਜੀ। ਅੱਛਾ ਜੀ। ਹਾਂਜੀ, ਇੱਕ ਤਾਂ ਅੱਗੇ ਸਿਆਣੇ ਕਹਿੰਦੇ ਸੀਗੇ ਵੀ ਜਿਸ ਬੰਦੇ ਨੂੰ ਪੁਰਾਣਾ ਬੁਖਾਰ ਆ ਨਾ ਜੀ, ਹਾਂ, ਉਹ ਇਹਨਾਂ ਮਾਲਟਿਆਂ ਨੂੰ ਚੂਪੇ ਤੇ ਇਨਸ਼ਾਅੱਲਾ ਉਹਦਾ ਪੁਰਾਣਾ ਬੁਖਾਰ ਖਤਮ ਹੋ ਜਾਊਗਾ। ਮਿੱਠਿਆਂ ਨੂੰ ਮਿੱਠਿਆਂ ਨਾਲ ਪੁਰਾਣਾ ਬੁਖਾਰ ਜਿਹੜਾ ਸੀ ਨਾ ਜੀ, ਟੁੱਟ ਜਾਂਦਾ ਸੀ। ਉਹ ਟੁੱਟ ਜਾਂਦਾ ਸੀਗਾ। ਇਹ ਮਿੱਠੇ ਚੂਪਿਆਂ ਆ ਜਾਂ ਇਹਨਾਂ ਦਾ ਰਸ ਪੀਤਿਆਂ ਆ ਕੱਢ ਕੇ ਇਹਦੇ ਤੇ ਜੂਸ ਜਿਹੜਾ ਨਾ ਜੀ, ਇਹਦਾ ਬਹੁਤ ਫਾਇਦਾ, ਔਰ ਇਹ ਪੀਣਾ ਚਾਹੀਦਾ।
ਪੀਣਾ ਚਾਹੀਦਾ। ਅਸਲ ਦੇ ਵਿੱਚ ਗੱਲ ਇਹ ਸੀ, ਇਹਦੇ ਵਿੱਚ ਜਿਹੜੀ ਰਾਜ ਦੀ ਗੱਲ ਦੱਸਦਾ, ਜਦੋਂ ਬੰਦੇ ਨੂੰ ਤਾਪ ਚੜਦਾ ਨਾ ਤੇ ਹਾਂਜੀ। ਮੂੰਹ ਕੌੜਾ ਹੋ ਜਾਂਦਾ ਕੌੜਾ ਹੋ ਜਾਂਦਾ। ਤੇ ਉਹ ਮੂੰਹ ਦੀ ਕੜੱਤਣ ਨਹੀਂ ਜਾਂਦੀ ਖਾਸੇ ਦਿਨ। ਜਿਹੜਾ ਬੰਦਾ ਤਾਪ ਦੇ ਵਿੱਚ ਆ ਮਿੱਠੇ ਚੂਪ ਲੂਗਾ ਨਾ, ਹਾਂਜੀ ਉਹ ਮੂੰਹ ਚੋਂ ਕੜੱਤਣ ਨਹੀਂ ਖਤਮ ਰਹਿੰਦੀ। ਹੋ ਜਾਊਗੀ। ਹਾਂ, ਮੂੰਹ ਚੋਂ ਉਹ ਕੜੱਤਣ। ਦੁਬਾਰਾ ਉਹੀ ਸਵਾਦ ਆ ਜਾਊਗਾ, ਜੀਭ ਦਾ ਮੁੜਿਆ ਆਊਗਾ ਸਵਾਦ। ਹਾਂਜੀ ਹਾਂਜੀ ਕੜੱਤਣ ਮੁੱਕ ਜੂਗੀ ਹਾਂਜੀ ਜਿਹੜੀ ਉਹ ਤਾਪ ਦੀ ਹੁੰਦੀ ਹੈ, ਤਾਪ ਦੀ। ਉਹ ਮਿੱਠੇ ਮਕਾਉਂਦੇ ਆ। ਅੱਛਾ, ਇਹ ਤਾਂ ਖੈਰ ਆਪਾਂ ਕਿਹੜਾ ਡਾਕਟਰ ਆ। ਹਾਂਜੀ ਤੁਸੀਂ ਸਾਨੂੰ ਇਹ ਦੱਸੋ ਵੀ ਅੱਜ ਤੁਸੀਂ ਮਿੱਠੇ ਦਾ ਸ਼ਰਬਤ ਪਿਲਾਓਗੇ? ਇਨਸ਼ਾਅੱਲਾ ਫਰੈਸ਼ ਯੂਜ਼ ਕੱਢ ਕੇ ਪਿਆਨੇ ਜੀ। ਇਹਦੇ ਵਿੱਚ ਤੁਸੀਂ ਕੋਈ ਸ਼ਹਿਦ ਤਾਂ ਨਹੀਂ ਪਾਓਗੇ? ਨਹੀਂ ਕੋਈ ਸ਼ੈ ਨਹੀਂ। ਇਹਦੇ ਵਿੱਚ ਤੁਸੀਂ ਕੋਈ ਬਨਾਵਟੀ ਸ਼ਹਿਦ ਤਾਂ ਨਹੀਂ ਪਾਓਗੇ? ਨਹੀਂ ਕੋਈ ਸ਼ੈ ਨਹੀਂ। ਕੋਈ ਮਿੱਠਾ? ਕੋਈ ਸ਼ੈ ਨਹੀਂ ਪਾਣੀ ਜੀ ਇਹਦੇ ਚ। ਸਿਰਫ ਅਸੀਂ ਬਰਫ਼ ਪਾਣੀ ਠੰਡਾ ਕਰਨ ਵਾਸਤੇ। ਬਰਫ਼? ਹਾਂ, ਹੋਰ ਕੋਈ ਸ਼ੈ ਨਹੀਂ ਪਾਣੀ। ਬਰਫ਼ ਵੀ ਘਰ ਦੀ ਪਾਵਾਂਗੇ? ਘਰ ਦੀ ਪਾਵਾਂਗੇ, ਆਪਣੀ ਘਰ ਦੀ। ਫਰਿੱਜ ਦੀ ਜਮਾਈ ਕੇ। ਅੱਛਾ ਠੀਕ ਹੈ। ਹਾਂਜੀ ਫਰਿੱਜ ਦੀ ਜਮਾਈ ਕੋਈ ਬਰਫ਼ ਸ਼ਹਿਦ ਆਪਣੀ। ਬਨਾਵਟੀ ਨਹੀਂ ਪਾਊਗੀ? ਨਹੀਂ ਕੋਈ ਸ਼ੈ ਨਹੀਂ ਬਣਾਉਣੀ। ਤੇ ਮਸ਼ੀਨ ਵੀ ਹੱਥ ਵਾਲੀ ਮੋਟਰ ਵਾਲੀ ਨਹੀਂ ਹੈ? ਹਾਂ ਨਹੀਂ, ਇੱਕ ਚੀਜ਼ ਦੀ ਸਾਡੀ ਮਜਬੂਰੀ ਆ, ਹਾਂਜੀ। ਉਹ ਸਾਨੂੰ ਲਿਆਣੀ ਪੈਂਦੀ ਹੈ। ਉਹ ਸਾਡੇ ਕੋਲ ਘਰ ਨਹੀਂ ਹੁੰਦੀ। ਉਹ ਕੀ? ਉਹ 2 ਨੰਬਰ ਨਹੀਂ ਹੁੰਦੀ ਉਹ ਵੀ 1 ਨੰਬਰ ਹੀ ਆ। ਲੇਕਿਨ ਦੇਖੋ ਜੀ, ਉਹ ਲਿਆਣੀ ਅਸੀਂ ਮੁੱਲ ਹੁੰਦੀ ਆ, ਸਾਡੀ ਮਜਬੂਰੀ ਆ, ਹਰ ਬੰਦੇ ਦੀ ਮਜਬੂਰੀ ਆ। ਹਾਂਜੀ ਉਹ ਕੀ? ਉਸ ਅਸੀਂ ਲੂਣ ਨਹੀਂ ਘਰ ਬਣਾ ਸਕਦੇ, ਲੂਣ ਸਾਨੂੰ ਦੁਕਾਨ ਤੋਂ ਹੀ ਲਿਆਉਣਾ ਪੈਂਦਾ ਜੀ। ਹਾਂਜੀ, ਲੂਣ ਜੀ ਅਸੀਂ ਹਾਂ ਲਿਆਂਦਾ ਕਿਉਂ ਜੀ? ਹੋਊਗਾ। ਦੇਖੋ ਜੀ, ਜਿਹੜੀ ਗੱਲ ਹਕੀਕਤ ਆ, ਉਹ ਹਕੀਕਤ ਦੱਸਣੀ ਚਾਹੀਦੀ ਆ। ਤੁਸੀਂ ਇਹਨੂੰ ਚੰਗਾ ਕਹਿ ਲਓ, ਹਾਂ, ਇਹਨੂੰ ਮਾੜਾ ਕਹਿ ਲਓ। ਤੁਹਾਡੇ ਕਹਿਣ ਦੀ ਬਾਤ ਆ, ਹਾਂ। ਲੇਕਿਨ ਇਹ ਮਜਬੂਰੀ ਹੈ। ਇਹ ਮਜਬੂਰੀ ਆ ਸਾਡੀ, ਸਿਰਫ ਅਸੀਂ ਲੂਣ ਲਿਆਂਦਾ ਜੀ। ਇਹ ਪਾਉਣਾ। ਲੂਣ ਦੀ ਤਾਂ ਜੀ ਸਿਆਣਿਆਂ ਨੇ ਛੁੱਟੀ ਦੇਈ ਹੋਈ ਆ ਜ਼ਿਮੀਦਾਰ ਹਾਂ। ਵੀ ਲੂਣ ਮੁੱਲ ਲਵੇ ਤਾਂ ਕੋਈ ਇਤਰਾਜ਼ ਕੋਈ ਨਹੀਂ। ਇਤਰਾਜ਼ ਇਹ ਨਹੀਂ। ਨਾ ਹੋਵੇ ਰੋਜ਼ ਸਬਜ਼ੀ ਮੁੱਲ ਆਵੇ ਹਾਂ ਤੇ ਹਰ ਫਲ ਫਲੂਟ ਮੁੱਲ ਨਾ ਮੁੱਲ ਲਵੇ। ਨਾ ਕੁਛ ਨਾ ਕੁਛ ਮੁਰੱਬੇ ਚ ਤੇ ਹੋਣਾ ਚਾਹੀਦਾ। ਹੋਣਾ ਚਾਹੀਦਾ। ਤੇ ਲੂਣ ਵੀ ਜੀ ਇੱਕ ਤਾਂ ਹੁੰਦਾ ਬੱਗਾ, ਹਾਂਜੀ। ਇਹ ਬੱਗਾ ਨਹੀਂ ਹੈ ਜੀ, ਇਹ ਕਾਲਾ ਲੂਣ। ਕਾਲਾ ਲੂਣ। ਹਾਂਜੀ, ਤੁਸੀਂ ਚਾਚਾ ਬੂਟਿਆ ਹੁਣ ਚਲਾਓ ਆਪਣਾ। ਹਾਂ ਹੁਣ ਮੈਂ ਜੀ ਤੁਹਾਡੇ ਇਨਸ਼ਾਅੱਲਾ ਅੱਖਾਂ ਦੇ ਹੁਣੇ- ਸਾਹਮਣੇ ਹਾਂਜੀ। ਮਸ਼ੀਨ ਚੱਲੂਗੀ। ਹਾਂਜੀ ਅੱਖਾਂ ਦੇ ਸਾਹਮਣੇ। ਤੁਹਾਡੀ ਅੱਖਾਂ ਦੇ ਸਾਹਮਣੇ ਮਸ਼ੀਨ ਚੱਲੂਗੀ, ਹੱਥ ਵਾਲੀ ਮਸ਼ੀਨ ਆ। ਇਹ ਮਸ਼ੀਨ ਇੱਕ ਤੁਹਾਡੇ ਘਰ 'ਚ ਹੋਣੀ ਚਾਹੀਦੀ ਹੈ। ਬਜ਼ੁਰਗਾਂ ਨੂੰ ਕੱਢ ਕੱਢ ਕੇ ਇਹ ਰੋਹ ਪਿਲਾਓ, ਜਿੱਦਾਂ ਜਿੱਦਾਂ ਜਿਹੜੀ ਸ਼ਾਇਦ ਦਾ ਮੌਸਮ ਹੋਵੇ। ਗਾਹਾਂ ਮਾਲਟੇ ਆ ਜਾਣੇ, ਮਸੰਮੀ ਆ ਜਾਣੇ, ਫਲੂਟਰ ਆ ਜਾਣੇ, ਉਹ ਕੱਢ ਕੱਢ ਕੇ ਬਜ਼ੁਰਗਾਂ ਨੂੰ ਜੂਸ ਪਿਲਾਓ। ਬੱਚਿਆਂ ਨੂੰ ਲਾਓ ਇਸ ਪਾਸੇ, ਡੱਬੇ ਵਾਲੇ ਜੂਸ ਤੋਂ ਬਚਾਓ ਤੇ ਆਹ ਜੂਸ ਪਿਲਾਓ। ਮੈਨੂੰ ਫੜਾ ਦਿਓ ਜੀ। ਹਾਂਜੀ, ਇਹ ਜੀ। ਮਾਲਟਿਆਂ ਵਾਲਾ ਜੀ। ਹਾਂਜੀ, ਇਹ ਮੇਰੇ ਨੇੜੇ ਕਰ ਦਿਓ ਬਿਸਮਿਲ੍ਲਾ। ਇਹ ਜੀ ਤੁਹਾਡੇ ਅੱਖਾਂ ਦੇ ਸਾਹਮਣੇ ਮਸ਼ੀਨ ਚੱਲੂਗੀ। ਤੇ ਕਿੰਨੇ ਦਾ ਗਲਾਸ ਹੈ ਜੀ ਇਹ? ਨਹੀਂ ਜੀ, ਇਹਦਾ ਗਲਾਸ ਜੇ ਤੁਸੀਂ ਸ਼ਹਿਰ ਚੋਂ ਜਾ ਪੀਣ ਜਾਓ ਨਾ, ਹਾਂਜੀ, ਇਹ ਤੁਹਾਨੂੰ 500 ਚ ਦੇਣਾ ਉਹਨਾਂ ਨੇ। ਬੱਲੇ। ਨੀਰਾ ਕੌਣ ਦਿੰਦਾ ਜੀ ਉੱਥੇ? ਜੂਸ ਨੀਰਾ ਕੌਣ ਕਿਹਨੇ ਦੇਣਾ ਦਿੰਦਾ ਤੁਹਾਨੂੰ? ਕੱਢ ਕੇ? ਨੀਰਾ ਨਹੀਂ ਤੁਹਾਨੂੰ ਮਿਲਣਾ ਫਿਰ ਵੀ ਉੱਥੇ। ਅੱਛਾ ਜੀ। ਹਾਂਜੀ। ਹਾਂਜੀ ਅੱਛਾ ਜੀ, ਸਾਡੇ ਕੋਲ ਬਾਬਾ ਸ਼ੌਂਕੀ ਸਾਹਿਬ ਬੈਠੇ ਆ, ਪੁਰਾਣੇ ਮਾਲੀ ਆ, ਤੇ ਇਹਨਾਂ ਨੂੰ ਪੁੱਛਦੇ ਆ ਵੀ ਕਦੀ ਮਿੱਠੇ ਦਾ ਬਾਗ ਲਿਆ ਹੋਵੇ। ਅਸਲਾਮ ਅਲੈਕਮ ਜੀ। ਵਾਲੇਕੁਮ। ਮਿੱਠੇ ਦਾ ਬਾਗ ਲਿਆ ਜੀ। ਹੂੰ। ਜਿਹੜੀ ਜਗ੍ਹਾ ਲਿਆ ਤੁਹਾਨੂੰ ਉਹ ਜਗ੍ਹਾ ਦੱਸੀਏ ਕਿ ਲਿਆ ਦੱਸੀਏ ਜੀ? ਤੁਸੀਂ ਸਾਨੂੰ ਦੱਸੋ ਜੀ, ਮਿੱਠੇ ਦਾ ਬਾਗ ਲਿਆ ਵੀ ਇਹਦਾ ਕੀ ਰੇਟ ਹੁੰਦਾ, ਕੀ ਇਹਦੇ ਚ ਕਿੰਨੇ ਬੂਟੇ ਹੁੰਦੇ, ਕਿੱਲੇ 'ਚ ਕੀ ਬਚਤ ਹੁੰਦੀ ਹੈ, ਕਿੱਦਾਂ ਲੱਗਦਾ, ਕੋਈ ਗੱਲ ਇਹਦੀ ਮਿੱਠੇ ਦੀ ਦੱਸੋ। ਮਿੱਠੇ ਦੀ ਗੱਲ ਇਹ ਆ ਜੀ, ਇਹ ਹੈ ਮਾਲਕ ਦੇ ਪੁੱਜ ਜਾਣ ਦੀ ਗੱਲ। ਕਈ ਮਾਲਕ ਐਸੇ ਹੁੰਦੇ ਆ ਵੀ ਜਿਹੜੇ ਮਤਲਬ 80 ਬੂਟਿਆਂ ਨਾਲ ਵੀ ਇਹਨੂੰ ਖਾਤਾ ਪੂਰਾ ਕਰ, 17 ਨਾਲ ਵੀ ਕਰ ਲੈਂਦੇ, 50 ਨਾਲ ਵੀ ਕਰ, 60 ਨਾਲ ਵੀ ਕਰ ਲੈ, ਕਿਉਂਕਿ ਇਹ ਖਿਲਾਰ ਕਰਦਾ। ਅੱਛਾ। ਜਿੰਨਾ ਇਹ ਘੱਟ ਲੱਗੂਗਾ ਉਨਾ ਇਹ ਜ਼ਿਆਦਾ ਖਿਲਾਰ ਕਰੂਗਾ ਜੀ। ਖਿਲਾਰ ਕਰਨ ਨਾਲ ਇਹਨੂੰ ਜ਼ਿਆਦਾ ਲੱਗੂਗਾ, ਫਿਰ ਹਲ ਨਹੀਂ ਲੰਘਦਾ ਇਹ ਵਿੱਚ ਨੂੰ, ਵਾਹ ਨਹੀਂ ਹੁੰਦਾ, ਇਹ ਗੁੱਡਣਾ ਹੀ ਪੈਂਦਾ ਜੀ। ਗੁੱਡਣਾ ਹੀ ਪੈਂਦਾ। ਗੁੱਡਣਾ ਹੀ ਪੈਂਦਾ। ਕਿੰਨਾ ਕੁ ਖਿਲਾਰ ਕਰ ਜਾਂਦਾ ਹੈ? ਖਿਲਾਰ ਇਹ ਬਾਵਾ ਕਰ ਜਾਂਦਾ ਜੀ, ਐਵੇਂ ਤੋਂ ਐਵੇਂ ਇਹ 5-7 ਮਰਲੇ ਦਾ ਆਸੇ ਪਾਸੇ ਨੂੰ ਇਹ ਡੱਕ ਜਾਂਦਾ ਜੀ। ਹਾਂਜੀ ਹਾਂਜੀ, ਇਹ ਮਿੱਠਾ ਬਹੁਤ ਬਿਹਤਰੀਨ ਚੀਜ਼ ਹੈ ਜੀ, ਹਾਂਜੀ। ਆਲਾ ਚੀਜ਼ ਹੈ ਇੱਕ ਜੀ ਮਧਾਣੀ ਚੀਰ ਵੀ ਲਾਇਓ ਜੀ। ਇਹ। ਹਾਂ, ਇਹ ਉੱਚਾ ਨਹੀਂ ਜਾਂਦਾ ਹੁੰਦਾ ਜੀ, ਇਹ ਖਿਲਾਰ 'ਚ ਹੀ ਰਹਿੰਦਾ ਹੁੰਦਾ। ਖਿਲਾਰ 'ਚ ਰਹਿੰਦਾ। ਹਾਂਜੀ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਬਸ ਇਹ ਮਤਲਬ ਹੇਠੋਂ ਹੀ ਤੋੜਨਾ ਪੈਂਦਾ, ਇਹਨੂੰ ਜ਼ਿਆਦਾ ਐਂ ਕਰਕੇ ਹੇਠ ਹੀ ਲੱਗਦਾ, ਇਹ ਉੱਪਰ ਨਹੀਂ ਲੱਗਦਾ ਹੁੰਦਾ। ਅੱਛਾ ਲਟਕਦਾ। ਬਾਬਾ ਜੀ, ਅਸੀਂ ਅਗਲੇ ਦਿਨ ਗਏ ਆ ਇੱਕ ਥਾਂ ਦੇ ਉੱਤੇ, ਮਿੱਠੇ ਦੇਖੇ ਆ, ਤੁਹਾਨੂੰ ਵੀ ਅਸੀਂ ਦਿਖਾ ਦਾਂਗੇ। ਹਾਂਜੀ। ਮੈਨੂੰ ਇਦਾਂ ਲੱਗਿਆ ਵੀ ਇਹ ਮਿੱਠਿਆਂ ਦੀ ਕੋਈ ਨਵੀਂ ਕਿਸਮ ਆਈ ਆ। ਮੈਂ ਉਹ ਬੂਟਾ ਵੀ ਲਿਆ ਕੇ ਲਾਇਆ। ਅੱਛਾ। ਉਹ ਨਵੀਂ ਕਿਸਮ ਮੈਂ ਕਿੱਦਾਂ ਕਹਿ ਰਿਹਾ ਵੀ ਮਿੱਠੇ ਲੱਗੇ ਸੀ, ਲਓ ਜੀ, ਇਹ ਮਧਾਣੀ। ਮਿੱਠੇ ਲੱਗੇ ਸੀ ਜਿੱਦਾਂ ਅੰਗੂਰਾਂ ਦੇ ਗੁੱਛੇ ਨਹੀਂ ਲੱਗਦੇ, ਹਾਂਜੀ ਹਾਂਜੀ। ਇਦਾਂ ਗੁੱਛਿਆਂ 'ਚ ਮਿੱਠੇ ਲੱਗੇ ਹੋਏ ਸੀਗੇ। ਵੀ ਉਹ ਕੋਈ ਪੁਰਾਣੀ ਗੱਲ ਆ ਜਾਂ ਉਹ ਕੋਈ ਕਿਸਮ ਨਵੀਂ ਨਹੀਂ, ਉਹ ਨਵੀਂ ਆ। ਨਵੀਂ ਕਿਸਮ? ਹਾਂਜੀ, ਨਵੀਂ ਕਿਸਮ ਆ ਉਹ। ਹੂੰ। ਹਰ ਹੁਣ ਚੀਜ਼ਾਂ ਜੀ ਹਾਈਬ੍ਰਿਡ ਬੀਜ ਲੱਗ ਗਏ ਜੀ, ਹੁਣ ਨਵੇਂ ਤੋਂ ਹਾਂ, ਨਵੇਂ ਤੋਂ ਨਵੇਂ ਹਾਂਜੀ ਤਿਆਰ ਨਰਸਰੀ ਵਾਲੇ ਕਰਦੇ ਆ ਜੀ। ਹਾਂਜੀ। ਅੱਗੇ ਉਹ ਫਿਰ ਦਿੰਦੇ ਆ, ਫਿਰ ਲੋਕ ਲਾਉਂਦੇ ਆ। ਲਾਉਂਦੇ ਆ। ਜਿਹੜਾ ਨਾ ਅਸਲ ਸਾਡੇ ਕਾਗਜ਼ਾਂ 'ਚ ਜਦੋਂ ਅਸੀਂ ਇਹ ਵੇਚਿਆ ਆ, ਅਸੀਂ ਇਹ ਕਾਰੋਬਾਰ ਕਰਿਆ, ਉਦੋਂ ਦੇਸੀ ਮਿੱਠਾ ਹੁੰਦਾ ਤਾਂ। ਹਾਂਜੀ। ਹੁਣ ਫਾਰਮੀ ਮਿੱਠਾ ਕਹਿੰਦੇ ਆ, ਫਾਰਮ। ਹਾਈਬ੍ਰਿਡ ਕਹਿੰਦੇ ਆ, ਕਈ ਨਾਂ ਹੋ ਗਏ ਜੀ ਇਹਦੇ। ਹੂੰ। ਤੇ ਬਿਹਤਰੀਨ ਚੀਜ਼ ਆ ਜੀ, ਮਾੜੀ ਚੀਜ਼ ਕੋਈ ਨਹੀਂ ਹੈਗੀ। ਨਹੀਂ। ਬਾਕੀ ਦੇਸੀ ਨੂੰ ਕੋਈ ਨਹੀਂ ਰਲਦਾ। ਨਹੀਂ, ਦੇਸੀ ਨੂੰ ਤਾਂ ਕੋਈ ਸ਼ੈ ਨਹੀਂ ਰਲਦੀ ਜੀ। ਦੇਸੀ ਨੂੰ ਕੋਈ ਨਹੀਂ ਰਲਦਾ। ਦੇਸੀ ਵਾਧੂ ਆ ਜੀ, ਨਿੰਬੂ ਦੇਸੀ ਵਾਧੂ ਆ ਜੀ। ਵਾਧੂ। ਹਾਂਜੀ। ਨਿੰਬੂ ਦੀ ਤੁਸੀਂ ਗੱਲ ਕਰਤੀ ਜੀ, ਤੁਹਾਡੇ ਮੂੰਹ 'ਚ ਗੁਲਾਬ ਦਾ ਫੁੱਲ। ਅਸੀਂ ਨਾ ਜੀ ਉਹ ਜਿਹੜੇ ਹਾਈਬ੍ਰਿਡ ਨਿੰਬੂ ਲਿਆਂਦੇ ਸੀ ਬਗੈਰ ਬੀਜ ਤੋਂ, ਤੇ ਮੈਂ ਆਪਣੀ ਗੱਲ ਦੱਸਦਾ ਜੀ, ਅਸੀਂ ਕੋਈ ਬਦਗੋਈ ਨਹੀਂ ਕਰਦੇ, ਉਹਨਾਂ ਦਾ ਅਚਾਰ ਨੇ ਸਵਾਦ ਨਹੀਂ ਦਿਆ।
ਹਾਂਜੀ ਉਹ ਵੀ ਬਣਦਾ ਹੀ ਨਹੀਂ ਜੀ, ਉਹ ਕੌੜਾ ਜ਼ਹਿਰ ਵਰਗਾ ਹੋ ਗਿਆ ਜੀ। ਜ਼ਹਿਰ ਵਰਗਾ ਹੀ ਹੋਣਾ ਜੀ ਉਹ। ਫਿਰ ਇੱਕ ਭਾਂਡੇ 'ਚ ਪਾਇਆ, ਚਲੋ ਇੱਕ ਵਾਰੀ ਤਾਂ ਬਣ ਜਾਂਦੀ ਖਰਾਬੀ, 4 ਥਾਂ ਤੇ ਵੱਖਰਾ ਵੱਖਰਾ ਪਾ ਕੇ ਦੇਖਿਆ, ਉਹ ਕਾਮਯਾਬ ਨਹੀਂ ਉਹ ਹੋਇਆ। ਕਾਮਯਾਬ ਨਹੀਂ ਹੋਇਆ ਹੈਗਾ, ਤਾਂ ਕਿ ਉਹ ਫਾਰਮੀ ਆ ਨਾ ਜੀ। ਅੱਛਾ, ਜਿਹੜਾ ਦੇਸੀ ਨਿੰਬੂ ਦਾ ਪਾਇਆ ਸੀ ਨਿੱਕੇ ਨਿੱਕੇ ਦਾ, ਹਾਂ, ਹਾਂ, ਉਹਦੀ ਹਾਂ, ਕਿਆ ਬਾਤ ਕਿਆ ਆ ਬਾਤ ਬਾਬੂ। ਆ ਜੀ, ਤੇ ਉਹਦੀ ਜਿਹੜਾ ਲੱਗਦੀ ਹਾਂ ਇਹ ਵੱਡਾ ਨਿੰਬੂ ਸੀ, ਬਗੈਰ ਬੀਜ ਤੋਂ ਇਹਨੇ ਕੋਈ ਨਹੀਂ। ਤੇ ਮੈਂ ਤੁਹਾਨੂੰ ਇਹੀ ਸਲਾਹ ਦਊਂਗਾ, ਅਸੀਂ ਤਾਂ ਤੁਹਾਨੂੰ ਕਹਿੰਦੇ ਰਹੇ ਨਾ ਵੀ ਉਹਦਾ ਅਚਾਰ ਪਾਓ, ਤੇ ਉਸ ਗੱਲ ਦੀ ਸਾਨੂੰ ਮਾਫੀ ਦੇ ਦਿਓ। ਤੁਸੀਂ ਜੇ ਅਚਾਰ ਪਾਣਾ ਹੋਵੇ ਨਾ ਨਿੰਬੂ ਦਾ, ਤੁਸੀਂ ਦੇਸੀ ਦਾ ਪਾਣਾ, ਬੀਜ ਵਾਲੇ ਦਾ। ਵੀ ਵਾਲੇ ਦਾ। ਬੀਜ ਕਿਹੜਾ ਉਹਦੇ ਵਿੱਚੋਂ 300 ਨਿਕਲ ਆਂਦਾ, ਇੱਕ ਡੱਕਰੇ ਚੋਂ 2-3 ਬੀਜ ਨਿਕਲਦੇ ਆ, ਉਹ ਗਾਂ ਅੰਦਰ ਵੀ ਲੰਘੇ ਤੇ ਕੀ ਕੋਈ ਨਹੀਂ, ਕੁਛ ਵੀ ਨਹੀਂ ਕਹਿੰਦੇ ਜੀ, 2 ਜਾਂ 3 ਵੀ 2-3 ਉਹ ਕਿਹੜਾ ਚੱਲ ਜਾਣਗੇ ਜਾ ਕੇ, ਉਹ ਚੱਬੇ ਚੁੱਬੇ ਜਾਂਦੇ ਆ। ਤੇ ਦੇਸੀ ਨਿੰਬੂ ਦਾ ਪਾਇਓ। ਅੱਛਾ, ਤੁਸੀਂ ਕਹੋਗੇ ਵੀ ਯਾਰ ਗੱਲ ਤੁਸੀਂ ਕਰ ਰਹੇ ਸੀ ਮਿੱਠੇ ਚੂਪਣ ਦੀ ਤੇ ਕੱਢੀ ਰਹੋ ਜਾਂਦੇ ਆ। ਗੱਲ ਇਹ ਵੀ ਜਿਹੜਾ ਮਿੱਠਾ ਚਾਚੇ ਨੇ ਕੀਤਾ ਨਾ ਅਦਵਾੜ, ਆ ਅੱਧ ਦੇ ਵਿੱਚੋਂ ਛੁਰੀ ਫੇਰੀ ਆ, ਉਹ ਜੂਸ ਵਾਸਤੇ ਆ। ਜਿਹੜਾ ਮਿੱਠਾ ਚੂਪਣਾ ਹੁੰਦਾ ਸੀ, ਆ ਤੁਸੀਂ ਦੇਖ ਰਹੇ ਆ ਵੀ ਇਦਾਂ ਮਿੱਠੇ ਨੂੰ ਮਧਾਣੀ ਚੀਰ ਆ, ਆ ਮਧਾਣੀ ਚੀਰ ਆ, ਤੇ ਆ ਇੱਕ ਡੱਕਰਾ ਵਿੱਚੋਂ ਚੱਕ ਲਿਆ, ਇਦਾਂ ਕੱਲੇ ਕੱਲੇ ਡੱਕਰੇ ਆ, ਆ ਮਧਾਣੀ ਚੀਰ ਹੁੰਦਾ ਜੀ। ਇਹ ਮਿੱਠਾ ਚੂਪਣ ਵਾਸਤੇ ਹੁੰਦਾ। ਬਾਬਾ ਸ਼ੌਂਕੀ ਨੂੰ ਫਰਮਾਇਸ਼ ਕਰਾਂਗੇ ਵੀ ਆ ਮਿੱਠਾ ਚੂਪ ਕੇ ਦਿਖਾਇਓ ਜੀ। ਮਿੱਠਾ ਦਾ ਜੀ ਅਸੀਂ ਚੂਪ ਕੇ ਦਿਖਾ ਦਿੰਦੇ ਹਾਂ, ਪਰ ਚੂਪੀਏ ਕਾਹਦੇ ਨਾਲ, ਦੱਬਾਂਗੇ ਕਾਹਦੇ ਨਾਲ ਜੀ, ਸਾਡੇ ਦੰਦ ਤਾਂ ਹੈ ਨਹੀਂ। ਅੱਛਾ ਜੀ, ਹਾਂਜੀ, ਬੁੱਲਾਂ ਨਾਲ ਚੱਬ ਨਹੀਂ ਹੋਣਾ। ਫਿਰ ਇਹ ਹੋਊਗੀ ਪਰ ਚਲੋ ਜੀ ਪੰਗਾ ਲੈ ਲੈਂਦੇ ਆ। ਹਾਂਜੀ, ਇਦਾਂ ਫੜ ਕੇ ਨਾ ਜੀ, ਫਾੜੀ ਤੇ ਇਦਾਂ ਚੂਸ ਲੈਣਾ। ਇਹ ਜਿਹੜਾ ਚਮੜਾ ਇਹਦੇ ਉੱਤੇ ਬੁੱਲਾ ਹੈ ਨਾ ਜੀ, ਫੌਰਨ ਬੁੱਲਾਂ ਨੂੰ ਕੜੱਤਣ ਹੋ ਗਈ ਜੀ। ਹਾਂ, ਇਹਦੀ ਬੜੀ ਇਹ ਕਮਾਲ ਆ, ਹਾਂ, ਇਹ ਕੈਮੀਕਲ ਆ ਇਹਦੇ। ਅੱਛਾ ਜੀ, ਹਾਂਜੀ, ਤੇ ਜਿਹੜਾ ਵਿੱਚੋਂ ਰਸ ਮਿੱਠਾ, ਹਾਂਜੀ, ਜਿਹੜਾ ਬਕਲ ਆ ਉਹ ਕੜੱਤਣ ਜਾ। ਹਾਂ, ਕੜੱਤਨ ਚਾ ਹਾਂ। ਉਹ ਫਿਰ ਬਹੁਤੇ ਖਾਈਏ ਬੁੱਲਾਂ ਨੂੰ ਸਾੜ ਵੀ ਪੈਂਦਾ। ਹਾਂਜੀ ਹਾਂਜੀ, ਇਹ ਐਸੀ ਸ਼ੈ। ਹਾਂਜੀ, ਚਾਚਾ ਬੂਟਿਆ ਦੇਸੀ ਇਹਨਾਂ ਚ ਰੋਹ ਥੋੜਾ ਹੀ ਨਿਕਲਣਾ। ਹਾਂਜੀ, ਇਹ ਕੱਚੇ ਆ ਜੇ, ਕੱਚੇ ਆ ਜੀ, ਹਜੇ। ਗੇਤਰੇ ਆ ਨਾ। ਹਾਂਜੀ, ਇਹ ਗੇਤਰੇ ਆ, ਹਾਂ, ਇਹ ਗੇਤਰੇ ਆ, ਪਿਛੇਤਰੇ ਨਹੀਂ ਹੈ, ਅਗੇਤਰੇ। ਇਹ ਗੇਤਰੇ। ਇਹਨਾਂ 'ਚ ਤਾਂ ਹੁਣ ਪੈਣਾ ਪਾਣੀ, ਬਾਰਿਸ਼ਾਂ ਪੈਣਗੀਆਂ, ਇਹ ਖੁੱਲੂਗਾ ਫੁੱਲੂਗਾ। ਅਸੀਂ ਜਿਹੜਾ ਮਕਸਦ ਸਾਡਾ ਪਤਾ ਕੀ ਆ, ਹਾਂਜੀ, ਕੀ ਹੈ ਜੀ? ਸਾਡਾ ਕੱਚੇ ਪੱਕੇ ਦਾ ਮਕਸਦ ਨਹੀਂ ਹੈ। ਹਾਂਜੀ, ਨਹੀਂ, ਅਸੀਂ ਇਹ ਨਹੀਂ ਹੈ ਵੀ ਅਸੀਂ ਕੱਚਾ ਜਾਂ ਪੱਕਾ ਜਾਂ ਜਿੱਦਾਂ, ਨਹੀਂ। ਸਾਡਾ ਮਕਸਦ ਸਿਰਫ ਇਹ ਆ ਵੀ ਟਾਈਮ ਨਾਲ ਭਰਾਵਾਂ ਨੂੰ ਦੱਸਣਾ ਹੂੰ, ਵੀ ਅਸੀਂ ਹੁਣ ਇਹ ਨਾ ਹਜੇ ਹੁਣ ਸ਼ੁਰੂ ਲੱਗੇ ਆ ਹੋਣ, ਹਾਂਜੀ, 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 ਟਾਈਮ ਨਾਲ ਉਹਨਾਂ ਨੂੰ ਦੱਸਣਾ ਵੀ ਇਹ ਚੀਜ਼ ਆ, ਇਹਨੂੰ ਇਸ ਤਰ੍ਹਾਂ ਇਸਤੇਮਾਲ ਕਰੀਏ ਤੇ ਚੰਗੀ ਆ। ਹਾਂਜੀ, ਅਸੀਂ ਸਿਰਫ ਇਸ ਵਾਸਤੇ ਆ ਵੀ ਸਾਨੂੰ ਲੱਭੇ ਆ ਇਹ, ਭਾਵੇਂ ਇਹ ਥੋੜੇ ਥੋੜੇ ਰਸ ਘੱਟ ਹੀ ਆ ਨਾ, ਅਸੀਂ ਸਿਰਫ ਉਹਨਾਂ ਨੂੰ ਦਿਖਾਇਆ ਵੀ ਹੁਣ ਅੱਗੇ ਇਹਦਾ ਸੀਜ਼ਨ ਆ ਰਿਹਾ, ਇਹਦਾ ਸੀਜ਼ਨ ਆਵੇ ਤੇ ਇਹਦਾ ਜੂਸ ਕੱਢ ਕੇ ਪੀਓ, ਇਹ ਬਹੁਤ ਚੰਗੀ ਚੀਜ਼ ਆ। ਠੀਕ ਆ। ਹਾਂ, ਨਾਲੇ ਹੋ ਸਕਦਾ ਲੋਕ ਦੇਖ ਕੇ ਕੁਝ 2-2 4-4 ਬੂਟੇ ਆਪਣੇ ਵੀ ਲਾ ਲੈਣ। ਲਾ ਸਕਦੇ ਆ, ਲਾ ਹੁਣ ਮੌਸਮ ਆ ਰਿਹਾ, ਸੌਣ ਭਾਦਰੋਂ ਆ ਗਿਆ ਹੁਣ। ਹਾਂਜੀ, ਹਾਂ, ਤੇ ਅੱਜ ਕੱਲ ਬੂਟੇ ਵੀ ਲੱਗਦੇ ਆ। ਸਕਦੇ ਆ। ਮੈਂ ਬੂਟੇ ਦਿਖਾ ਦਿੰਦਾ ਜੀ। ਮੈਂ ਪਿਛਲੇ ਸਾਲ ਲਾਏ ਸੀ, ਹੁਣ ਮਾਸ਼ਾਅੱਲਾ ਬੜੇ ਬੜੇ ਹੋ ਗਏ। ਹਜੇ ਫਲ ਤਾਂ ਨਹੀਂ ਲਿਆ, ਪਰ ਬੜੇ ਬੜੇ ਹੋ ਗਏ। ਤੁਸੀਂ ਜੇ ਹੁਣ ਇੱਕ ਵਾਰੀ ਰੋਹ ਕੱਢੋ, ਰੋਹ ਕੱਢ ਕੇ ਬਰਫਾਂ ਪਾ ਕੇ, ਬਰਫਾਂ ਹਾਂ, ਫੇਰ ਦਿਖਾਣੇ ਜੀ, ਫਿਰ ਦਿਖਾਣੇ ਆ, ਫਿਰ ਗੱਲਬਾਤ ਵੀ ਕਰਦੇ ਠੀਕ ਆ ਜੀ। ਹਾਂ। ਹਾਂਜੀ, ਕੋਈ ਵੀ ਰੁੱਤ ਆ ਨਾ ਜੀ, ਜੀ ਬਾਹਰ ਨੂੰ। ਹਰ ਰੁੱਤ ਦਾ ਆਪਣੇ ਫਲ ਆ, ਤੇ ਹਰ ਫਲ ਨੂੰ ਉਹਦੀ ਰੁੱਤ 'ਚ ਖਾਓ, ਹਾਂਜੀ, ਉਹ ਫਾਇਦਾ ਦਿੰਦਾ। ਹਾਂਜੀ, ਫਾਇਦਾ ਉਹ ਲੈਂਦਾ। ਦੇਸੀ ਘਿਓ ਤਰ੍ਹਾਂ ਲੱਗਦਾ ਹਾਂਜੀ। ਜੇ ਫਲ ਨੂੰ ਉਹਦੀ ਰੁੱਤ 'ਚ ਖਾਇਆ। ਜੇ ਹੁਣ ਬੇਮੌਸਮਾ ਬੇਰੁੱਤਾ ਫਲ ਖਾਣਾ ਤੇ ਉਹ ਫਿਰ ਫਾਇਦਾ ਉਹਨੇ ਤਾਂ। ਨੁਕਸਾਨ ਦੇਣਾ ਜੀ, ਹਾਂਜੀ, ਉਹਨੇ ਨੁਕਸਾਨ ਤੇ ਦੇਣਾ। ਇੱਕ ਵਾਰੀ ਬਟਨ ਦਬ ਲਓ ਜੀ, ਤਾਂ ਟਾਈਮ ਲੱਗਣਾ ਹੈ। ਤੁਬਕਾ ਇਕੱਠਾ ਕਰ ਰਹੇ ਜੀ। ਜਿਹੜਾ ਮਿੱਠਾ ਤੁਹਾਨੂੰ ਲੱਭਣਾ ਨਾ ਹਾਈਬ੍ਰਿਡ, ਹਾਂ। ਉਹਨੇ ਇੱਕ ਨੇ ਗਲਾਸ ਭਰ ਦੇਣਾ। ਹਾਂਜੀ, ਦੇਸੀ ਚੋਂ ਤਾਂ ਫਿਰ ਤਰਲਿਆਂ ਨਾਲ ਹੀ ਆ। ਕਰ ਲਿਆ ਨਾਲ। ਹਾਂਜੀ, ਹਾਂਜੀ, ਇਹ ਤਾਂ ਅਸਲ ਚੂਪਣ ਵਾਲੇ ਸੀ। ਚੂਪਣ ਵਾਲੇ ਜੀ। ਹਾਂ, ਇਹ ਤਾਂ ਅਸੀਂ ਕੰਮ ਪੁੱਠਾ ਕਰ ਹਾਂ, ਲਿਆ। ਇਹ ਤੁਸੀਂ ਤਾਂ ਬਟਨ ਦਿਖਾ ਦਬੋ। ਰਹੇ ਆ। ਹਾਂਜੀ, ਕੋਈ ਨਹੀਂ, ਬਰਫ਼ ਪਾ ਲਾਂਗੇ। ਦਬ ਬਾਬਾ ਬੂਟਾ ਜੀ ਰਸ ਕੱਢ ਰਿਹਾ। ਚਲੋ ਅਸੀਂ ਕਿਹਾ ਵੀ ਉਨੀ ਦੇਰ ਕੋਈ ਸਿਆਣੀ ਗੱਲ, ਕੋਈ ਸਿਆਣਾ ਸੁਨੇਹਾ ਬਾਬੇ ਸ਼ੌਂਕੀ ਤੋਂ ਸੁਣ ਲੈਂਦੇ ਆ। ਉਮਰ ਹੰਡਾਈ ਆ ਪਿੰਡੇ ਤੇ। ਬਾਬਾ ਜੀ ਇਸ ਉਮਰ ਦੇ ਵਿੱਚ ਜਿਹੜੀ ਤੁਸੀਂ ਬੈਠੇ ਆ, ਹਾਂਜੀ, ਅਸੀਂ ਤਾਂ ਚਲੋ ਹੁਣ ਸਾਨੂੰ ਤਾਂ ਇਹ ਸੋਚ ਆਉਂਦੀ ਹੈ ਨਾ ਵੀ ਅਸੀਂ ਆਹ ਕਰ ਲਈਏ, ਆਹ ਕਰ ਲਾਂਗੇ, ਹਾਂਜੀ। ਐਦਾਂ ਕਰ ਲਾਂਗੇ। ਹਾਂਜੀ, ਤੁਸੀਂ ਤਾਂ ਸਾਰਾ ਕੁਝ ਕਰਾ ਕੇ ਬੈਠੇ ਆ। ਹਾਂਜੀ। ਤੁਸੀਂ ਕੀ ਸੋਚਦੇ ਹੁੰਨੇ ਆ ਬਹਿ ਕੇ ਜਦੋਂ ਇਕੱਲੇ ਬੈਠੇ ਹੁੰਨੇ ਆ? ਤੁਹਾਨੂੰ ਕੀ ਸੋਚ ਆਉਂਦੀ ਹੈ? ਬਸ ਸਾਨੂੰ ਜੀ ਸੋਚਿਆ ਇਹੀ ਆ, ਰੀਲਾਂ ਜਦੋਂ ਚੜ ਜਾਣ ਨਾ, ਰੀਲ ਹਾਂ, ਚੜ ਜਾਂਦੀ ਹੈ ਨਾ ਫੌਜ ਦੀ, ਚੜ ਜਾਂਦੀ। ਕਿਸੇ ਸੱਜਣ ਦੀ ਆ ਗਈ, ਕਿਸੇ ਬੱਚੀ ਦੀ ਆ ਗਈ, ਕਿਸੇ ਬੱਚੇ ਦੀ ਆਪਣੇ ਦੀ ਆ ਗਈ, ਹਾਂ। ਕਿਸੇ ਰਿਸ਼ਤੇਦਾਰ ਦੀ ਆ ਗਈ ਵੀ ਯਾਰ ਐਦਾਂ ਸੀ ਤੇ ਹੁਣ ਕੀ ਹੋਇਆ ਖੜਾ। ਹਾਂ, ਸਮਝਦਾ ਜੀ? ਹਾਂ। ਉਹ ਇਸ ਤਰ੍ਹਾਂ ਸੋਚਾਂ ਦੇ ਵਿੱਚ ਸਾਡਾ ਟਾਈਮ ਟੱਪਦਾ ਜੀ ਹੁਣ। ਅੱਛਾ। ਹਾਂਜੀ, ਫਲਾਣਾ ਸਾਡਾ ਬੇਲੀ ਤਾਂ ਜੀ ਉਹ ਐਦਾਂ ਸੀ, ਹੁਣ ਉਹਦੇ ਤੇ ਵਕਤ ਇਹੋ ਜਿਹਾ ਆ ਗਿਆ, ਕਦੇ ਵਕਤ ਇਹੋ ਜਿਹਾ ਸੀ, ਤੇ ਇਹੋ ਜਿਹੀਆਂ ਸੋਚੀ ਜਾਈਦੀਆਂ। ਅੱਛਾ, ਇਹ ਤਾਂ ਫਿਰ ਇਹ ਗੱਲ ਹੋਈ ਨਾ ਹਾਂਜੀ, ਕਿ ਲਵੀ ਉਮਰ 'ਚ ਬੰਦਾ ਗਾਹਾਂ ਦਾ ਸੋਚਦਾ, ਹਾਂਜੀ, ਤੇ ਪੁਰਾਣੀ ਉਮਰ 'ਚ ਜਾ ਕੇ ਪਿਛਾਂ ਦਾ ਸੋਚਦਾ। ਪਿਛਾਂ ਦਾ ਫੌਜਦਾ। ਹਾਂਜੀ, ਹਾਂਜੀ। ਬੇਲੀਆਂ ਦਾ ਸੋਚਿਆ, ਰਿਸ਼ਤੇਦਾਰਾਂ ਦਾ ਧੀ ਸੋਚਿਆ, ਪੁੱਤ ਦਾ ਧੀ ਖਿਆਲ ਆ। ਪੁੱਤ ਦਾ ਸੋਚਿਆ। ਹਾਂਜੀ, ਇਹ ਗੱਲ ਆ। ਮੇਰੇ ਬੱਚਾ ਫਲਾਣੀ ਮੇਰੀ ਧੀ ਮਤਲਬ ਕਮਜ਼ੋਰ ਆ, ਵਕਤ ਨਿਕਲ ਰਿਹਾ, ਕਿਵੇਂ ਹੋ ਰਿਹਾ, ਕਿਵੇਂ ਹੋ, ਯਾਨੀ ਇਹੋ ਜਿਹੀਆਂ ਸੋਚਾਂ ਭੰਦਨ ਕੱਟਣਾ। ਆਪਣੀ ਯਾਦ ਨਹੀਂ ਰਹਿੰਦੀ ਵੀ ਮੈਂ ਕਿਵੇਂ ਆ, ਮੈਂ ਕਿਵੇਂ ਆ, ਤੇ ਅਗਲੀ ਫੌਜ ਰੀਲ ਚੜ ਜਾਂਦੀ ਹੈ। ਰੀਲ ਚੜ ਜਾਂਦੀ ਹੈ। ਹਾਂਜੀ, ਹਾਂਜੀ, ਹਾਂ। ਹਾਂਜੀ। ਤੇ ਬਾਬਾ ਜੀ ਤੁਸੀਂ
ਜੇ ਆਪਾਂ ਮੋਟੀ ਜੀ ਗੱਲ ਕਰੀਏ, ਹਾਂਜੀ ਤੁਸੀਂ ਉਹ ਜਿਹੜਾ ਵੇਲਾ ਹੰਡਾਇਆ ਤੇ ਹਾਂਜੀ। ਉਹਦੇ ਵਿੱਚ ਕੋਈ ਮੋਟਾ ਜਿਹਾ ਫਰਕ ਕੱਢੋਗੇ ਹੁਣ ਦੇ ਵੇਲੇ 'ਚ ਤੇ ਉਦੋਂ? ਹਾਂਜੀ ਕੀ? ਉਸ ਵਕਤ ਜੀ ਫਰਕ ਇਹ ਥਾ ਵੀ ਹਰ ਸ਼ੈ ਸਾਨੂੰ ਲੱਭਦੀ ਸੀ ਹਾਂਜੀ। ਹਿਸਾਬ ਨਾਲ। ਅੱਛਾ ਜੀ। ਹੁਣ ਸਾਨੂੰ ਮਿਲਦੀ ਹੈ ਜੀ ਬੇਫਾਬੀ। ਰਿਜ਼ਕ ਵੱਧ ਗਿਆ। ਰਿਜ਼ਕ ਵੱਧ ਗਿਆ, ਹਾਂ। ਬਾਕੀ ਬੇਬਰਕਤਾ ਹੋ ਗਿਆ, ਜਾਨ ਨਹੀਂ ਹੈ ਰੁਪਈਏ 'ਚ, ਪੈਸਿਆਂ 'ਚ ਜਾਨ ਨਹੀਂ ਰਹੀ। ਜਾਨ ਨਹੀਂ ਰਹੀ। ਕਰੰਸੀ ਸਾਡੀ ਖਤਮ ਹੋ ਗਈ, ਸਾਡੀ ਵਾਹ ਕਰੰਸੀ ਖਤਮ ਹੋ ਗਈ। ਵਾਹ ਵਾਹ। ਹਾਂਜੀ ਅੱਗੇ ਜੇ 8 ਆਨੇ ਦਿਹਾੜੀ ਸੀ ਨਾ ਜੀ, ਹਾਂਜੀ। ਚੀਜ਼ ਵੀ ਉਦਾਂ ਹੀ ਮਿਲਦੀ ਸੀ। ਹਾਂਜੀ 2 ਰੁਪਏ ਕਿਲੋ ਲੱਭਣੀ ਮਠਿਆਈ। ਹਾਂਜੀ 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 8 ਆਨੇ 12 ਆਨੇ ਸਾਨੂੰ ਆ ਫੁੱਲੀਆਂ ਮਿਲਣੀਆਂ, ਟਾਂਗਰ ਮਿਲਨੇ, ਹਾਂ, ਹਾਂ। ਸਟਾਕ 8 ਆਨੇ ਦੀ 2 ਆਨੇ ਦੀ ਸਟਾਕ ਮਿਲਣੀ, ਹਾਂ। ਤੇ ਉਦੋਂ ਆਨੇ ਔਖੇ ਲੱਭਦੇ ਤੇ। ਔਖੇ ਲੱਭਦੇ। ਹੁਣ ਰੁਪਈਏ ਬਥੇਰੇ ਲੱਭਦੇ ਆ ਜੀ, ਜਾਨ ਹੈ ਨਹੀਂ। ਜਾਨ। ਬਣਦਾ ਕੁਝ ਨਹੀਂ, 1000 ਚੜਾ ਲਓ, 1000 ਦਾ ਸੌਦਾ ਲਾਓ, ਅੱਗੇ ਤੁਸੀਂ ਸਿਰ ਤੇ ਲਿਆਉਂਦੇ ਤੇ ਰੱਖ ਕੇ, ਹੁਣ ਤੁਹਾਨੂੰ ਹੱਥ 'ਚ ਜਾਂ ਜੇਬ 'ਚ ਪਾ ਕੇ ਲਿਆਉਣਾ ਪੈਂਦਾ ਜੀ। ਵਾਹ ਵਾਹ ਵਾਹ। ਆ ਮੋਟਾ ਫਰਕ ਇਹ ਕੱਢਿਆ। ਹਾਂ ਮੋਟਾ ਫਰਕ ਫਿਰ ਤੇ ਕੱਢਿਆ ਵੀ ਹੁਣ ਹਰਕਤ ਬਰਕਤ ਨਹੀਂ ਰਹੀ ਹੈ। ਹੂੰ। ਅੰਦਰਲੇ ਹੁਣ ਜਿਹੜੇ ਹੈ ਨਾ ਹੱਲ ਗਏ, ਕੋਈ ਦੁਕਾਨਦਾਰਾਂ ਦੇ ਵੀ ਹੱਲ ਗਏ ਕਿ ਚੁਆਨੀ ਲੈਂਦਾ ਹੁੰਦਾ ਫਿਰ ਕਿਲੋ ਮਗਰੋਂ, ਫੇਰ ਮਗਰੋਂ ਦੁਕਾਨਦਾਰ, ਅੱਛਾ। ਜਦ ਵੀ ਉਹਦਾ ਟਾਈਮ ਚੰਗਾ ਟੱਪਦਾ ਤਾ। ਹੂੰ। ਹੁਣ ਅੱਧੋ ਅੱਧ ਵੀ ਲੈਂਦੇ ਆ ਤੇ ਟੱਪ ਟਾਈਮ ਹੀ ਰਿਹਾ ਹੈ, ਉਹ ਵੀ ਔਖਾ। ਉਹ ਵੀ ਔਖਾ। ਉਹਨੂੰ ਛੇੜੋ ਵੀ ਕਹਿ ਦਿੰਦਾ ਬਸ ਐਵੇਂ ਉਹਲਾ ਹੀ ਆ। ਉਹ ਜਿੱਦਾਂ ਤੁਸੀਂ ਅੱਗੇ ਉਹ ਗੱਲ ਸੁਣਾ ਰਹੇ ਸੀ ਉਹ ਹਾਂਜੀ। ਊਂਠ ਵਾਲੀ। ਊਂਠ ਵਾਲੀ ਗੱਲ ਇਹ ਆ ਨਾ ਜੀ, ਊਂਠ ਵਿਕਦੇ ਫਿਰਦੇ ਸੀ ਹਾਂ। ਤੇ ਪੁੱਤਰ ਨੇ ਕਿਹਾ ਮਾਂ ਨੂੰ, ਮਾਂ ਊਂਠ ਲੈਣਾ, ਊਂਠ ਜਾ ਲੈਣਾ। ਕੇ ਪੁੱਤਰ ਪੁੱਛ ਕੇ ਆ। ਹਾਂ ਉਹਨੇ ਜਦੋਂ ਪੁੱਛਣ ਗਿਆ ਉਹਨੇ ਕਿਹਾ ਵੀ ਇਹਦੀ ਕੀਮਤ ਹੈਗੀ ਆ ਰੁਪਈਆ ਜਾਂ ਦਵਾਨੀ। ਹਾਂ ਹਾਂ। ਉਹਨੇ ਕਿਹਾ ਪੁੱਤਰ ਮਹਿੰਗਾ ਮਹਿੰਗਾ। ਮਹਿੰਗਾ, ਹਾਂ। ਕਿਉਂਕਿ ਹੈ ਨਹੀਂ ਸੀ। ਹੂੰ। ਫੇਰ ਆਇਆ ਊਂਟਾ, ਉਹਨੇ ਫੇਰ ਵਾਜ ਦੀ ਊਂਠ ਵਿਕਦੇ ਫਿਰਦੇ। ਪੁੱਤਰ ਨੇ ਕਿਹਾ ਮਾਂ ਊਂਠ ਵਿਕਣੇ, ਆਗੇ ਜਾ ਕੇ ਕਹਿੰਦੀ ਪੁੱਤ ਪੁੱਛ ਕੇ ਆ ਕਿੰਨੇ ਦਾ ਊਂਠ। ਹੂੰ। ਉਹਨੇ ਕਿਹਾ ਜੀ ਰੁਪਈਏ ਦਾ ਆ 100 ਦਾ। ਹੂੰ। ਉਹਨੇ ਕਿਹਾ ਪੁੱਤ ਹੁਣ ਲੈ ਲਾ, ਹੁਣ ਸਸਤਾ, ਕਿਉਂਕਿ ਉਹ ਥਾ ਉਸ ਟਾਈਮ ਉਹਦੇ ਕੋਲ 100 ਰੁਪਈਆ ਹਾਂ। ਬੋਝੇ ਜਿਹਦੇ ਥਾ ਤਾਂ ਸਸਤਾ ਥਾ, ਉਦੋਂ ਦਵਾਨੀ ਹੈ ਨਹੀਂ ਸੀ ਤਾਂ ਵਾਹ ਉਹ ਵਾਹ ਮਹਿੰਗਾ ਥਾ। ਵਾਹ ਵਾਹ। ਹੋਣ ਦੀਆਂ ਗੱਲਾਂ। ਹੋ ਗੱਲ ਹੈ ਹੋਈ ਦੀ, ਹਾਂ ਹੋਈ ਦੀ। ਹੋਈ ਦੀ। ਉਹ ਜਿਵੇਂ ਕਹਿੰਦੇ ਨੇ ਵੀ ਹੋਈ ਦੇ ਭਾਈ ਅਣਹੁੰਦੇ ਦੇ ਪਤਾ ਨਹੀਂ ਕਿਵੇਂ ਕਰਕੇ ਮਫਾਲ ਹੈ ਇੱਕ। ਅਣਹੁੰਦੇ ਦਾ ਜੇ ਹੁਣ ਭੈਣ ਦੇ ਚਲੇ ਜਾਵੇ ਨਾ ਜੀ ਭਾਈ, ਹੂੰ। ਜੇ ਤਾਂ ਉਹਦੇ ਸਿਰ ਤੇ ਹੱਥ ਫੇਰਦਾ ਕਹਿੰਦਾ ਆ ਜਾਣ ਲੱਗਿਆ 200 400 500 ਦੇ ਗਿਆ, ਫਿਰ ਤਾਂ ਹੈਗਾ ਭਾਈ। ਭਾਈ। ਤੇ ਨਹੀਂ ਉਹਨੇ ਭੈਣ ਨੇ ਇਹੀ ਕਹਿਣਾ ਨਾ ਮੇਰਾ ਕਿਆ ਲੱਗਦਾ, ਨਾ ਕਦੇ ਈਦ ਨਾ ਫਬਰਾਤ ਨਾ ਸੇਮੀਆਂ ਨਾ ਕਦੇ ਚੌਲ, ਹਾਂ। ਮੇਰਾ ਕਿਆ ਲੱਗਦਾ, ਮੇਰਾ ਕੀ ਲੱਗਦਾ। ਮੇਰਾ ਕਿਆ ਲੱਗਦਾ। ਇਹ ਹੁੰਦੇ ਦਾ ਭਾਈ ਤੇ ਹੁੰਦੇ ਦਾ ਅਣਹੁੰਦੇ ਦਾ ਨਾ ਭਾਈ। ਗੱਲ ਹੈ ਹੁੰਦੇ ਦੀ ਤੇ ਹਣੁੰਦੇ ਦੀ। ਬਾਬਾ ਜੀ ਤੁਸੀਂ ਸਾਨੂੰ ਇਹ ਦੱਸੋ ਤੇ ਸੱਚੀ ਗੱਲ ਦੱਸਣੀ ਹੈ ਸੋਚ ਕੇ ਵੀ ਚੇਤੇ ਕਰਕੇ, ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਇਕੱਠੇ ਪੈਸੇ ਹਾਂਜੀ ਕਿੰਨੇ ਦੇਖੇ ਤੁਸੀਂ? ਬਸ ਜੀ ਇਕੱਠੇ ਤਾਂ ਫਿਰ ਅਸੀਂ ਕਦੇ 1000 ਹੀ ਗਿਣਿਆ ਹੋਊਗਾ ਜਾਂ 500 ਗਿਣਿਆ ਹੋਊਗਾ, ਹਾਂ। ਉਹ ਵੀ ਰੁਪਈਆ ਰੁਪਈਆ। ਉਹ ਲੱਖਾਂ ਵਾਲੀ ਗੱਲ ਨਹੀਂ। ਲੱਖਾਂ ਵਾਲੀ ਗੱਲ ਨਹੀਂ, ਲੱਖ ਸੁਣਦੇ ਹੁੰਦੇ ਤੇ ਦੇਖੇ ਹੀ ਨਹੀਂ ਤੇ ਕਦੇ। ਹਾਂ। ਹਾਂਜੀ ਹੁਣ ਗਿਣ ਵੀ ਲੈ, ਦੇਖ ਵੀ ਲੈ, ਚਲਾ ਕੇ ਵੀ ਦੇਖ ਲਿਆ ਵੀ ਇਹਨਾਂ 'ਚ ਰੱਬ ਦਾ ਭੋਰਾ ਹੀ ਨਹੀਂ, ਜਾਨ ਹੈ ਹੀ, ਐਵੇਂ ਨਿਕਲ ਜਾਂਦੇ ਆ, ਪਤਾ ਹੀ ਨਹੀਂ ਲੱਗਦਾ। ਹਾਂ। ਫੜਨ ਦੇ ਚੋਰ, ਗਿਣਨ ਦੇ ਚੋਰ। ਜਦੋਂ ਚੱਲਦੇ ਆ ਪਤਾ ਕੋਈ ਨਹੀਂ ਲੱਗਦਾ ਮੈਂ ਕਿਆ ਕਰਿਆ, ਕਿੱਥੇ ਲਾਏ ਕਿੱਥੇ ਨਹੀਂ ਲਾਏ ਹੈਗੇ। ਹਾਂ। ਜਦੋਂ ਕੋਈ ਇੰਟਰਵਿਊ ਲੈਂਦਾ ਫਿਰ ਕਿਆ ਦੱਸੇ, ਉੱਥੇ ਕਹੀਦਾ ਮੈਂ ਲਿਆ ਤਾਂ ਹੈ ਕੁਛ, ਮੇਰੇ ਯਾਦ ਨਹੀਂ ਆ ਰਿਹਾ ਕਿੱਥੇ ਲਾਇਆ। ਹੁਣ ਆਹ ਕਹਾਣੀ ਵਾਹ ਬਈ ਵਾਹ। ਪੈਸੇ 'ਚ ਜਾਨ ਨਹੀਂ ਰਹੀ। ਹਾਂ ਹਾਂ। ਬਾਬਾ ਜੀ ਇਸ ਉਮਰ ਦੇ ਵਿੱਚ ਤੁਸੀਂ ਸਾਰੇ ਦੇਖਣ ਵਾਲਿਆਂ ਨੂੰ ਦੱਸ ਦਿਓ ਵੀ ਕੱਲ ਨੂੰ ਜੇ ਨਸੀਬਾਂ 'ਚ ਹੋਇਆ ਤੇ ਅਸੀਂ ਵੀ ਇਸ ਉਮਰ 'ਚ ਆਣਾ। ਹਾਂਜੀ ਆਣਾ, ਤੁਸੀਂ ਕਿਉਂ ਨਹੀਂ ਆਣਾ। ਇਸ ਉਮਰ ਦੇ ਵਿੱਚ ਜਿੱਦਾਂ ਹੁਣ ਕਹਿੰਦੇ ਆ ਵੀ ਨਿਗਾਹ ਘਟ ਜਾਂਦੀ ਹੈ, ਨਿਗਾਹ ਘਟ ਗਈ ਜੀ, ਹਾਂ। ਜਹਾਨ ਹੀ ਗਿਆ ਸਮਝ। ਜਹਾਨ ਗਿਆ। ਹਾਂਜੀ ਹਾਂ। ਜਦੋਂ ਨਿਗਾਹ ਘਟਦੀ ਨਾਲ ਕੰਨਾਂ ਦੀ ਵੀ ਘਟ ਜਾਂਦੀ ਆ, ਸੁਣਨਾ ਵੀ ਘਟ ਜਾਂਦਾ, ਹਾਂ। ਉਹ ਵੀ ਖਤਮ ਹੋ ਗਈ ਗੱਲ। ਉਹ ਵੀ ਖਤਮ ਹੋ ਗਿਆ। ਰਾਗ ਗਿਆ। ਰਾਗ ਗਿਆ। ਰਾਗ ਗਿਆ। ਦੰਦ ਗਏ ਸਵਾਦ ਗਿਆ, ਸਵਾਦ ਗਿਆ। ਕੰਨ ਗਏ ਰਾਗ। ਰਾਗ ਗਿਆ, ਨਿਗਾਹ ਗਈ ਜਹਾਨ ਗਿਆ। ਜਹਾਨ ਗਿਆ। ਵਾਹ ਵਾਹ ਵਾਹ। ਇਹ ਤੁਸੀਂ ਵੀ ਤੁਹਾਨੇ ਆਣਾ ਜੀ ਇਸ ਜਗ੍ਹਾ ਤੇ, ਕਿਉਂ ਨਹੀਂ ਆਉਣਾ ਹੈਗਾ, ਆਉਣਾ ਤੇ ਹਰ ਨੇ ਤੇ ਆਉਣਾ। ਨੀਂਦ ਵੀ ਘਟਦੀ? ਨੀਂਦ ਬਹੁਤ ਘਟ ਗਈ ਜੀ। ਅੱਛਾ। ਹਾਂਜੀ ਕੋਈ ਨਾ ਕੋਈ ਰੇਲ ਚੜ ਜਾਂਦੀ ਹੈ ਜੀ, ਦੋਸਤਾਂ ਦੀ, ਸੱਜਣਾਂ ਦੀ, ਕਦੇ ਬੂਟੇ ਨੇ ਜੀ ਪਿਛਲੇ ਸਾਲ ਜ਼ਮੀਨ ਚੁਕਾਈ ਬਹੁਤ ਸਾਰੀ। ਡੰਗਰ ਇਹਦੇ ਭੁੱਖੇ ਰਹੇ, ਮੈਨੂੰ ਬੜੀ ਤਕਲੀਫ ਹੁੰਦੀ ਸੀ ਮੰਜੇ ਤੇ ਪੈ ਕੇ। ਹਾਂ ਜਦੋਂ ਮਿੱਟੀ ਚਕਾਈ ਹਾਂ, ਪੱਠਿਆਂ ਤੋਂ ਹੱਥਾਂ ਹਾਂ, ਨੇ। ਮੈਂ ਪੱਠਿਆਂ ਤੋਂ ਬੜਾ ਤੰਗ ਆਇਆ, ਹਾਏ ਹਾਏ। ਲੇਕਿਨ ਮੈਂ ਕਰ ਕੁਛ ਸਕਦਾ ਨਹੀਂ ਥਾ, ਹਾਂ। ਕਿਉਂਕਿ ਮੇਰੇ ਕੋਲ ਕਿਹੜੀ ਰਕਬਾ ਤਾਂ ਵੀ ਲੱਭੀ ਇੱਥੋਂ ਖਾ ਲਾ ਕਨਾ। ਬਾਬਾ ਜੀ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਸਖਤ ਮੌਸਮ ਦੇਖਿਆ ਵੀ ਕਹਿੰਦੇ ਵੀ ਵੀ ਇਦਾਂ ਦਾ ਹਨੇਰ ਨਹੀਂ ਦੇਖਿਆ ਜਾਂ ਇਦਾਂ ਦਾ ਮੀਂਹ ਨਹੀਂ ਦੇਖਿਆ, ਬਰਫ਼ ਆ ਗਈ ਅੱਜ ਰੱਖ ਦੋ ਹਾਂਜੀ ਹਨੇਰ ਵੀ ਦੇਖੇ ਆ ਜੀ, ਹਾਂ। ਬਾਰਿਸ਼ਾਂ ਬਹੁਤ ਦੇਖੀਆਂ ਜੀ, ਤਕੜੀਆਂ ਪੈਂਦੀਆਂ ਹੁੰਦੀਆਂ ਸੀ। ਅੱਛਾ ਜੀ। ਹੁਣ ਤਾਂ ਬਾਰਿਸ਼ ਹੀ ਨਹੀਂ ਪੈਂਦੀ ਜੀ। ਹਾਂਜੀ ਹੁਣ ਨਹੀਂ ਬਾਰਿਸ਼, ਹੁਣ ਤਾਂ ਐਵੇਂ ਛਿੜਕਾ ਆ ਜੀ,
ਬਾਰਿਸ਼ਾਂ ਅੱਜ ਤੋਂ ਪਿਛਾ ਬੜੀਆਂ ਬਾਰਿਸ਼ਾਂ ਹੁੰਦੀਆਂ ਜੀ। ਬਸ ਅੱਲਾ ਰਹਿਮਤ ਦੀ ਦਵੇ ਜੀ। ਹਾਂਜੀ ਰਹਿਮਤ ਦੀ। ਨਹੀਂ ਅਸੀਂ ਡੰਗਰ ਇੱਥੇ ਲੈ ਆਉਂਦੇ ਹੁੰਦੇ ਸੀ ਚੌਕ 'ਚ ਰਾਤ ਨੂੰ ਬੰਨ੍ਹਣ ਨੂੰ। ਅੱਛਾ ਆਰੜੀ ਹੁੰਦੀ ਸੀ ਨਾ ਸਾਰੀ ਜੀ, ਹਾਂ, ਹਾਂ। ਇੱਥੇ ਲੈ ਕੇ ਡੰਗਰ ਬੰਨੇ, ਤੂੰ ਉੱਥੇ ਬੰਨੇ ਹੋਏ ਗੱਡੇ ਨਾਲ, ਮੈਂ ਉੱਥੇ ਬੰਨੇ ਹੋਇਆ। ਤੇ ਤੜਕੇ ਨੂੰ 3 ਵਜੇ ਫਿਰ ਬਾਰਿਸ਼ ਹੋ ਜਾਣੀ ਸ਼ੁਰੂ, ਫਿਰ ਭੱਜ ਪੈਣਾ ਕੱਪੜੇ ਚੱਕ ਕੇ ਜੀ। ਉਦੋਂ ਬਾਰਿਸ਼ਾਂ ਪੈਂਦੀਆਂ ਜੀ, ਹੁਣ ਬਾਰਿਸ਼ਾਂ ਵੀ ਘੱਟ ਪੈਂਦੀਆਂ। ਨਹੀਂ ਉਹ ਸੌਣ ਭਾਦੋ ਦੀ ਗੱਲ ਸਾਉਣ ਕਰ। ਭਾਦੋਂ ਦੀ ਹਾਂਜੀ। ਹਾਂ ਸੌਣ ਭਾਦੋ ਦਾ ਤਾਂ ਇਹ ਵੀ ਕਹਿੰਦੇ ਢੱਗੇ ਦਾ ਇੱਕ ਸਿੰਘ ਇੱਕ ਗਿੱਲਾ ਹਾਂਜੀ, ਤੇ ਇੱਕ ਸੁੱਕਾ ਰਹਿ ਜਾਂਦਾ। ਕੋਈ ਸ਼ੱਕ ਨਹੀਂ ਜੀ, ਕੋਈ ਝੂਠ ਨਹੀਂ, ਹਾਂ ਇਹ ਗੱਲ ਇਵੇਂ ਹੀ ਆ। ਜੇ ਕੋਈ ਕਹੇ ਨਾ ਵੀ ਐਵੇਂ ਕੋਲੋਂ ਗੱਲਾਂ ਕਰਦੇ ਆ, ਹਾਂ ਹਾਂ ਨਾ ਇਹ ਇਵੇਂ ਹੀ ਆ ਗੱਲ। ਲਓ ਬੰਦੇ ਜੀ। ਨਾਲ ਬੰਦਾ ਛੱਡ ਜਾਂਦਾ ਜੀ, ਹਾਂਜੀ ਬੰਦੇ ਬੰਦੇ ਨਾਲ ਬੰਦਾ ਛੱਡ ਜਾਂਦਾ। ਹੁਣ ਆਪਾਂ ਸੁਣਦੇ ਨੇ ਜੀ ਫਲਾਣੀ ਸਮੁੰਦਰੀ ਪੈ ਗਈ ਜੀ, ਹਾਂਜੀ ਹਾਂਜੀ ਤੇ ਸ਼ਹਿਰ 'ਚ ਪੈ ਗਈ, ਇੱਥੇ ਹਾਂਜੀ। ਕਿਤੇ ਪਈ ਨਹੀਂ। ਹਾਂਜੀ ਆ ਜੀ ਆ ਜਿਹੜਾ ਦੱਬਿਆ ਹੈ ਦਿਖਾਇਓ ਜੀ, ਅਵਰਾਂ ਦਿਖਾਇਓ ਜੀ। ਚਾਚਾ ਬੂਟਾ ਜੀ ਇਹੋ ਜਿਹਾ ਜ਼ੋਰ ਲਾਂਦਾ ਨਾ, ਤੇ ਕਢਾ ਮਿੱਠੇ ਦੀਆਂ ਵੀ ਚੰਗਿਆੜਾਂ ਦਿੱਤੀਆਂ। ਕਰੜ ਦੀਆਂ ਆਵਾਜ਼ਾਂ ਆਈਆਂ ਜਦੋਂ ਦੱਬਦਾ ਸੀ ਉਤੋਂ। ਹਾਂਜੀ ਹਾਂ ਰਾਸੇ ਦਾ ਪੱਤੇ ਦਾ ਵੀ ਭਾਵੇਂ ਕੱਢਤਾ ਹੋਵੇ ਆਦਾ। ਨਿਕਲਿਆ ਜੀ। ਛਿਲਕੇ। ਆ ਤੁਹਾਨੂੰ ਪੀਣ ਲੱਗਿਆ ਆਪੇ ਲੱਗ ਜਾਣਾ ਪਤਾ। ਯਾਰੋ ਕਿੱਧਰ ਆ ਕਿਹਨੇ ਚੱਕ ਲਈ? ਇੱਥੇ ਪਈਆਂ ਜੀ। ਨਹੀਂ ਹੈ ਨਹੀਂ ਬਸ ਥੋੜਾ ਜਿਹਾ ਰਹਿ ਗਿਆ ਜੀ ਕੰਮ, ਤੁਸੀਂ ਬਟਨ ਦੱਬੋ ਜੀ ਹੁਣੇ ਨਿਬੜ ਜਾਂਦਾ। ਉਹ ਪਰਾਂ ਦੇਖ। ਛੁਰੀ ਆ ਪਈ ਨਹੀਂ ਜੀ ਆ ਨਹੀਂ ਇਹ ਬੇਲੀਆਂ ਜੀ। ਦੋ ਸੀ ਨਾ ਹਾਂਜੀ ਉਹਨਾਂ ਨਾਲ ਵੀ ਇੱਕ ਇੱਥੇ ਆ ਦੇਖੋ ਨਾ ਜੀ, ਹੁਣ ਸਾ- ਛੁਰੀਆਂ ਦੀ ਕਮਾਲ। ਅਸੀਂ ਕਦੋਂ ਇਹੋ ਜਿਹਾ ਕੰਮ ਦੇਖਿਆ ਫਿਰ ਜੀ, ਕਦੇ ਸਾਡੇ ਹੁੰਦੇ ਕਦੋਂ ਫਿਰ ਖੋਲਿਓ ਜੀ, ਕਿਧਰੋਂ ਖੁੱਲੂਗਾ ਇਹ? ਇਹ ਜੀ ਇਹ ਕੀ ਆ ਜੀ ਇਹ? ਇਹ ਛੁਰੀ ਆ ਇਹ ਆ ਦੇ ਹਾਂਜੀ। ਦੇਖੋ ਨਾ, ਇਹੋ ਜਿਹੀਆਂ ਚੀਜ਼ਾਂ ਸਾਡੇ ਵਕਤਾਂ 'ਚ ਨਹੀਂ ਥੀਆਂ ਨਾ। ਹਾਂ। ਦੇਖੋ ਨਾ ਫਿਰ ਹੁਣ ਇਹ ਬਹੁਤ ਸਪੀਡ ਦਾ ਕੰਮ ਆ ਜੀ। ਨਹੀਂ ਹਾਂ ਇਹ ਨਹੀਂ, ਹਾਂਜੀ ਉਦੋਂ ਹੈ ਨਹੀਂ। ਇਹ ਛੁਰੀ ਕੱਖ ਵੀ ਨਹੀਂ ਹੈ ਜੀ। ਹਾਂਜੀ ਜਿਹੜੇ ਉਦੋਂ ਕਾਰੀਗਰ ਸੀ ਨਾ, ਜਿਹੜੇ ਉਦੋਂ ਛੁਰੀਆਂ ਚਾਕੂ ਬਣਾਉਂਦੇ ਸੀਗੇ, ਉਹਨਾਂ ਦੀ ਕਿਆ ਹੀ ਬਾਤ ਸੀ। ਉਹ ਹੁਣ ਦੇ ਬੰਦੇ ਖਾਬ 'ਚ ਵੀ ਨਹੀਂ ਵੇਖ ਸਕਦੇ ਉਹੋ ਜੀ ਚਾਕੂ ਛੁਰੀ। ਉਹ ਚੀਜ਼ ਚੰਗੀ ਬਣਾਉਂਦੇ ਉਹ ਤੇ। ਯਾਰ ਚੀਜ਼ ਦੀ ਮੇਰੀ ਗੱਲ, ਇਹਨੂੰ ਹੁਣ ਪਿੱਛੋਂ ਉਹਨਾਂ ਨੇ ਪਲਾਸਟਿਕ ਪਲਾਸਟਿਕ ਲਾ ਦਾ- ਕੇ ਅੱਗੇ ਆ ਪਲਾਸਟਿਕ ਦੀ ਚੜਾਤੀ। ਯਾਰ ਪੈਸੇ ਜ਼ਿਆਦਾ ਬਣਾਤੇ ਉਹਨਾਂ ਨੇ ਨਹੀਂ ਜ਼ਿਆਦਾ। ਉਦੋਂ। ਆ ਦੇਖ ਨਾ, ਆਹ ਕੰਮ ਵਾਧੂ ਨਹੀਂ ਕਰਤਾ, ਨਹੀਂ ਬਾਤ ਅੱਗੇ ਹੈ ਨਹੀਂ ਫਿਆ ਵਾਧੂ। ਨਹੀਂ ਅੱਗੇ ਚਮੜੇ ਦਾ ਹੁੰਦਾ ਸੀ। ਉਹ ਨਹੀਂ ਭਾਈ, ਕਿਸੇ ਚਮੜੇ ਕਿਸੇ ਦਾ- ਨੂੰ। ਚਮੜੇ ਦਾ- ਸੂਏ ਨੂੰ ਨਹੀਂ, ਹੁੰਦਾ ਸੀ। ਸਾਰੇ ਚਮੜੇ ਦਾ ਨਹੀਂ ਸੂਏ ਨੂੰ ਹੁੰਦਾ ਸੀ। ਹੋਇਆ। ਹਾਂ ਮੈਂ ਆਪਣੀਆਂ ਅੱਖਾਂ ਨਾਲ ਸ਼ਾਇਦ ਹੁਣ ਵੀ ਸਾਡੇ ਘਰ ਉਹ ਕਿਧਰੇ ਪਿਆ ਹੋਵੇ ਤਾਂ ਮੈਂ ਲੱਭੂਗਾ। ਹਾਂ। ਉਹ ਪਿੱਤਲ ਦੀ ਡੰਡੀ ਹੁੰਦੀ ਸੀ, ਤੋੜੋ ਉਹਨੂੰ ਸੈਂਟਰ 'ਚੋਂ ਫੜ ਕੇ ਇਸ ਤਰ੍ਹਾਂ ਖੋਲ ਕੇ ਪਿਛਾਂ ਨੂੰ ਦੋਵਾਂ ਨੂੰ ਇਸ ਤਰ੍ਹਾਂ ਪਿਛਾਂ ਨੂੰ ਉਹ ਮੁੱਠ ਬਣ ਜਾਂਦੀ ਸੀ, ਇਸ ਤਰ੍ਹਾਂ ਅੱਗੇ ਚਾਕੂ ਆ ਜਾਂਦਾ ਸੀ। ਉਹ ਸ਼ੌਕ ਚਾਕੂ। ਨਾ ਹਾਂ, ਚਾਕੂ। ਹਾਂ ਉਹ ਛੁਰੀ ਦਾ ਕੰਮ ਹੀ ਦਿੰਦਾ ਸੀ ਹਾਂ, ਨਾ। ਹਾਂ। ਲੇਕਿਨ ਉਹਦੀ ਖੂਬਸੂਰਤੀ ਕਿੱਦਾਂ ਸੀ ਕਿ ਸਾਈਡ ਦੇ ਉੱਤੇ, ਦੋਵਾਂ ਸਾਈਡਾਂ ਦੇ ਉੱਤੇ ਉਹਨਾਂ ਨੇ ਨਾ ਪਤਰੀਆਂ ਬਣਾ ਕੇ ਤਾਂਬੇ ਦੀਆਂ, ਤਾਂ ਸੋਹਣਾ ਕੀਤਾ। ਸੋਹਣੀ ਤਰ੍ਹਾਂ। ਹਾਂ। ਹੁਣ ਤਾਂਬੇ 'ਚ ਉਹ ਕਿੱਥੋਂ ਆਈ? ਹੁਣ ਦਾ ਪਲਾਸਟਿਕ ਦੀ ਉਹਨਾਂ ਨੇ ਅੱਗੇ ਚੜਾਤੀ ਵੀ ਨਿਆਣਾ ਹੱਥ ਨਾਲ ਲਵਾ ਲੇ। ਇਹ ਕਾਦੀ ਕਾਰਾਗਰੀ ਆ? ਯਾਰ ਆਹ ਕਾਰਾਗਰੀ ਤਾਂ ਮੈਂ ਇਹਨੂੰ ਕਹਿੰਦਾ ਵੀ ਜਿਹੜੀ ਹੁਣ ਬੰਦ ਕਰਤੀ, ਆ ਨਿਆਣਿਆਂ ਤੋਂ। ਨਿਆਣਿਆਂ ਤੋਂ ਕਰਤੀ, ਸਿਆਣਿਆਂ ਤੋਂ ਕਰਤੀ। ਹੁਣ ਮੈਨੂੰ ਪਤਾ ਨਹੀਂ, ਜੇ ਹੁਣ ਤੁਸੀਂ ਕਹੋ ਵੀ ਛੁਰੀ ਚੱਕ, ਮੈਂ ਕੀ ਚੱਕਣਾ ਜੀ। ਹਾਂ ਨਹੀਂ ਅਸਾਂ ਗਲਤ ਇਹ ਕਰਦਾ ਮੈਂ ਹਾਂਜੀ ਵੀ ਹੁਣ ਸਾਨੂੰ ਨਹੀਂ ਪਤਾ ਹੈਗਾ। ਇਹ ਹੱਥ ਉੱਤੇ ਨਹੀਂ ਲੱਗਦੀ, ਬਚਤ ਰਹਿੰਦੀ। ਹਾਂਜੀ, ਉਦੋਂ ਹਾਂਜੀ। ਉਦੋਂ ਲੱਕੜੀ ਦਾ ਮੂੰਹ ਹੁੰਦਾ ਸੀ, ਚਾਕੂ ਬੰਦ ਹੋ ਆ ਜਾਂਦਾ ਸੀ। ਬੰਦ ਹੋ ਹਾਂ, ਜਾਂਦਾ ਚਾਕੂ ਫਿਰ। ਬੰਦ। ਚਾਕੂ ਤਾਂ ਹੁਣ ਵੀ ਹੈਗੇ ਹੈਗੇ ਤੇ ਜਾਂ ਜਿਵੇਂ ਤਲਵਾਰ ਨਿਕਲਦੀ ਸੀ ਵਿੱਚੋਂ ਹਾਂ ਏਦਾਂ। ਮਿਆਨ ਚੋਂ। ਹਾਂਜੀ ਅਮਿਆਨ ਚੋਂ ਇਦਾਂ। ਆਹ। ਹੁਣ ਉਹ ਕਿੱਥੇ ਰਹਿ ਗਿਆ ਜੀ? ਹੁਣ ਉਹ ਜੀ ਰਹਿ ਗਿਆ ਨਹੀਂ। ਤੇ ਤੁਸੀਂ ਆ ਦੱਬੋ ਜੀ ਬਟਨ, ਥੋੜਾ ਜਿਹਾ ਰਹਿ ਗਿਆ ਕੰਮ, ਨਿਬੇੜ ਕੇ ਤੇ ਫਿਰ ਗਲਾਸ ਪੀ ਕੇ ਦੁਆ ਸਲਾਮ ਲੈਣੀ ਹੈ। ਹਾਂ ਠੀਕ ਹੈ ਜੀ। ਲਓ ਜੀ ਚਾਚੇ ਬੂਟੇ ਨੇ ਰੌ ਕੱਢ ਲਿਆ ਜੀ ਮਿੱਠਿਆਂ ਦਾ। ਲਓ ਜੀ ਹੁਣ ਸਾਡੀ ਰੌ ਨਿਕਲ ਗਈ ਜੀ। ਹੁਣ ਪਾਓ ਜੀ ਹੁਣ ਹਾਂ ਬਰਫ। ਹੁਣ ਜੀ ਅਸੀਂ ਇਹ ਮਸ਼ੀਨ ਕਰ ਦਿੱਤੀ ਜੀ ਫਾਰਗ। ਹਾਂਜੀ ਤੇ ਇਹ ਦੇਖੋ ਜੀ, ਹੁਣ ਅਸੀਂ ਮਸ਼ੀਨ ਕਰਤੀ ਫਾਰਗ। ਹੁਣ ਅਸੀਂ ਰੌ ਲਈ ਆ ਜੀ ਇਹ ਕੱਢ। ਹਾਂਜੀ। ਹੁਣ ਇਹਦੇ 'ਚ ਬਰਫ਼ ਪਾਉਂਦੇ ਆ, ਬਰਫ਼ ਪਾ ਕੇ ਭੋਰਾ ਲੂਣ ਸਿੱਟਾਂਗੇ ਜੀ। ਲੂਣ ਸਿੱਟ ਲਈਏ ਪਹਿਲਾਂ, ਫਿਰ ਬਰਫ਼ ਪਾਉਂਦੇ ਆ। ਠੀਕ ਹੈ ਜੀ ਪਾ ਲਓ। ਤੇ ਬਾਬਾ ਜੀ ਇਹਨੂੰ ਪੁੰਨਾ ਨਹੀਂ ਹੁੰਦਾ ਜੀ? ਪੁਣਨਾ ਹੁੰਦਾ, ਪੁਣਾਂਗੇ ਬਰਫ਼ ਪਾ ਕੇ, ਪੀਣ ਲੱਗੇ ਪੁਣਾਂਗੇ। ਤਾਂ ਨਮਕ ਨਾਰਮਲ ਹੀ ਰੱਖੀ। ਨਾਰਮਲ ਹੀ ਪਾਵਾਂਗੇ, ਨਾਰਮਲ ਨਹੀਂ ਖਟਿਆਈ ਹੁੰਦੀ ਨਾ ਨਹੀਂ ਇਹਦੇ। ਖਟਿਆਈ ਹੁੰਦੀ ਹੈ ਨਾ ਫਿਰ। ਇਹਦੇ ਖੱਟਾ ਜਿੰਨਾ ਮਿੱਠਾ। ਕਾਲਾ ਨਮਕ ਆ ਨਾਲੇ ਇਹਦੇ ਨਾਲ ਸਵਾਦ ਬਣਨਾ। ਪਰ ਇਹਦੇ ਚ ਇੰਨੀ ਖਟਿਆਈ ਹੁੰਦੀ ਨਹੀਂ, ਮਿੱਠਾ ਹੀ ਹੁੰਦਾ, ਤਾਂ ਹੀ ਤਾਂ ਮਿੱਠਾ ਕਹਿੰਦੇ। ਹਾਂਜੀ ਮਿੱਠਾ। ਹੈ ਹੀ ਮਿੱਠਾ ਜੀ। ਇਹ ਮਿੱਠਾ ਜਿਹੜਾ ਫਲੂਟਰ ਮਾਲਟਾ ਤੇ ਹਾਂ ਉਹ ਤਰਸ਼ਾਈ ਚ ਹਾਂ ਤਰਸ਼ੀਆਈ ਚ ਹੁੰਦਾ ਨਾ, ਇਹਦੇ ਚ ਉਹ ਸ਼ੈ ਨਹੀਂ ਹੁੰਦੀ, ਤਾਂ ਹੀ ਇਹਨੂੰ ਮਿੱਠਾ ਕਹਿੰਦੇ ਵੀ ਹੁੰਦਾ ਮਾਲਟੇ ਵਰਗਾ। ਹਾਂਜੀ। ਤੇ ਬਗੈਰ ਤਰਸ਼ੀਆਈ ਤੋਂ ਹੁੰਦਾ। ਬਗੈਰ ਤਰਛਾਈ। ਸਿਰਫ ਇਹਦੇ ਛਿਲਕੇ ਦੇ ਵਿੱਚ ਤਰਸ਼ੀਆਈ ਹੈ। ਹਾਂਜੀ ਹਾਂਜੀ। ਹਾਂਜੀ। ਬਰਫਾਂ ਜੀ ਪੈਣ ਲੱਗੀਆਂ। ਵਾਹ ਬਈ, ਵਾਹ ਵਾਹ ਵਾਹ। ਇਹ ਬੜੀ ਸਿਹਤ ਆ ਜੀ ਇਹਦੇ ਚ। ਹਾਂਜੀ। ਹਾਂ ਇਹ ਜ਼ਰੂਰ ਪੀਓ ਜੀ ਇੱਕ ਵਾਰੀ, ਸਾਡੇ ਕਹਿਣ ਤੇ ਪੀ ਲਓ, ਕਿਤੋਂ ਲੱਭੋ ਮਿੱਠੇ ਇਦਾਂ ਬਣਾ ਕੇ ਜੂਸ। ਬਜ਼ੁਰਗਾਂ ਨੂੰ ਵੀ ਪਿਲਾਓ, ਘਰ ਦੇ ਜੀਆਂ ਨੂੰ ਪਿਲਾਓ, ਬੱਚਿਆਂ ਨੂੰ ਪਿਲਾਓ। ਇਹਦਾ ਫਾਇਦਾ ਹੀ ਫਾਇਦਾ, ਕੋਈ ਡਰ ਨਹੀਂ ਇਹਦਾ। ਨਾ ਨਾ ਡਾਰੇ ਦਾ ਕਾਹਦਾ ਬਸ ਕਰੋ ਜੀ, ਬਸ ਕਰੀਏ। ਮੈਂ ਕਹਿੰਦਾ ਬਰਫ਼ ਬਹੁਤ ਪੈ ਗਈ। ਹਾਂਜੀ ਇਹਨੂੰ ਹਿਲਾਓ ਜੀ, ਹਿਲਾ ਕੇ। ਹਾਂਜੀ ਹੁਣੇ ਹਿਲਾ ਕੇ ਦਿੰਨੇ ਆ ਜੀ। ਵਾਹ ਬਈ,
ਦਿਖਾਓ ਜੀ, ਜਿੱਦਾਂ ਸਰਦਾਈ ਨਹੀਂ ਬਣ ਗਈ ਆ ਲੱਗੇ ਆ ਕੇ, ਕਿਆ ਜਿੱਦਾਂ ਬਾਤ ਹੈ ਜੀ, ਇਹ ਰਬੜੀ ਦੁੱਧ ਨਹੀਂ ਹੁੰਦਾ, ਹਾਂ। ਇਹ ਉਦਾਂ ਜੀ। ਆ ਜਾ। ਲੈ ਗੱਲ ਚੋਰੀ ਅਸਲ ਚੀਜ਼ ਜਿਹੜੀ ਉਹ ਅਸਲ ਅਸਲ ਹੀ। ਹਾਂ, ਨਕਲ ਆ, ਅਸਲ ਹਾਂਜੀ ਇਹ ਆ ਅਸਲ ਚੀਜ਼। ਇਹ ਖਬਰੇ 200 ਬੋਤਲ ਕਿਹਨਾਂ ਨੇ ਪਾਉਣਾ ਹੋਵੇ, ਹਾਂਜੀ ਉਹਨਾਂ ਦਾ ਫਿਰ ਇੱਕ ਜਾਇਕਾ ਬਦਲਦਾ। ਜਾਇਕਾ ਬਦਲਦੇ ਜੀ। ਜਿੱਦਾਂ ਬਾਬਾ ਸ਼ੌਂਕੀ ਅਸਲ ਬੈਠਿਆ ਨਾ ਸਾਡੇ ਕੋਲ, ਹਾਂਜੀ ਹਾਂਜੀ ਇਦਾਂ ਸਾਡੇ ਕੋਲ ਸ਼ਰਬਤ ਵੀ ਇਸ ਟਾਈਮ ਅਸਲ ਚੱਲ ਰਿਹਾ। ਅਸਲ ਵਾਹ ਲੈ ਰੰਗ ਦੇਖ ਤੂੰ ਹੈ, ਹਾਂ ਜਿਵੇਂ ਮੱਝ ਦਾ ਪਹਿਲਾ ਨਾਰਾ ਨਹੀਂ ਹੁੰਦਾ। ਹਾਂ ਵਾਹ ਪੀਓ ਜੀ। ਲਓ ਜੀ ਬਾਬਾ ਜੀ, ਚੈੱਕ ਕਰੋ। ਬਿਸਮਿਲ੍ਲਾ। ਨਮਕ ਦੱਸਿਆ ਜੇ ਸਾਨੂੰ ਕੋਈ ਸ਼ਾਇਦ ਸਾਨੂੰ ਚਾਹੀਦੀ ਵੀ ਹੋਵੇ, ਦਿਓ ਜੀ ਮੈਂ ਕਿਹਾ ਨਮਕ ਵੇਖ ਲਵੇ ਜੇ ਹੋਰ ਪਾਣਾ ਕਿ ਨਹੀਂ। ਹਾਂਜੀ ਹਾਂਜੀ ਭਾਈ ਨਹੀਂ ਛੋੜੀ ਜੀ ਇਹ ਦੱਸੋ ਕੀ ਗੱਲ। ਜੇ ਜੋ ਹੈਗਾ ਦੱਸ। ਆਪਨੇ ਜੀ ਕੜਤਾ ਨਾ ਜੀ ਥੋੜੀ ਜਿਹੀ ਕਿ ਉਤਲੇ ਹਜੇ ਨਰਮ ਆ, ਮੈਂ ਨਹੀਂ ਖਾਲਾ। ਹਾਂ ਪੱਕਾ ਨਹੀਂ ਹਜੇ ਸਲੀ ਪੱਕਿਆ ਨਹੀਂ ਨਾ, ਤਾਂ ਹੀ ਮੈਂ ਇਹ ਕਹਿ ਪਾਓ ਤਾਂ ਸਵਾਦ ਜੀ ਦੇਖਦੇ ਆ। ਬਾਬਾ ਸ਼ੌਂਕੀ ਕਹਿੰਦਾ ਵਿੱਚ ਕੜਤਣ ਆਈ। ਫਿਰ ਨਮਕ ਤਾਂ ਨਹੀਂ ਘੱਟ। ਨਮਕ ਹੋਰ ਪਾ ਲੈ, ਪਾ ਲੈ ਨਮਕ, ਦਿਖਾਓ ਜੀ। ਪਾ ਲੈ ਨਮਕ। ਨਹੀਂ ਮੈਨੂੰ ਦਿਖਾਓ ਤਾਂ ਸਹੀ ਜੀ ਥੋੜਾ ਜਿਹਾ। ਬਾਬਾ ਸ਼ੌਂਕੀ ਨੂੰ ਤਾਂ ਕਾਰੀ ਹੋਰ ਤਰ੍ਹਾਂ ਇਹ ਦਿੱਤਾ ਕਿਹੜੀ ਤੂੰ ਯਾਰ, ਪੀ ਲਓ ਬਸ। ਇਹ ਕੀ ਕੀਤਾ? ਮੈਂ ਕਹਿੰਦਾ ਨਾ ਵੀ ਇੰਨਾ ਜ਼ੋਰ ਨਾ ਲਾ, ਇੰਨਾ ਜ਼ੋਰ ਨਾ ਲਾ, ਹਟਿਆ ਨਹੀਂ। ਚੁੰਨੀ ਆਇਆ ਜ਼ੋਰ ਨਾਲ, ਚੁੰਨੀ ਰੋਕਿਆ ਤਾਂ ਰੁਕ ਜੋ, ਜ਼ੋਰ ਨਾਲ ਚੁੰਨੀ ਆਇਆ। ਆਹ ਛਿਲਕੇ ਨੂੰ ਇੰਨਾ ਦੱਬੀ ਉਹ ਨਹੀਂ ਇੰਨਾ ਦੱਬਿਆ ਯਾਰ, ਵਜ੍ਹਾ ਕਿੱਥੇ ਬਣੀ। ਦੱਬਿਆ? ਛਿਲਕੇ ਦੀ ਵਜ੍ਹਾ ਜੀ ਹਾਂ। ਇਹ ਉਤਲਾ ਜਿਹੜਾ ਛਿਲਕਾ ਨਾ ਜੀ ਉਹ ਇਵੇਂ ਹੁੰਦਾ, ਨਹੀਂ ਇਹ ਬਹੁਤਾ ਦੱਬਤਾ ਚਾਚਾ। ਬਹੁਤਾ ਦੱਬ ਉਸਮਾਨ ਨਾਲ ਸਾਹਿਬ ਫਿਰ ਕੱਚਾ ਨਾ। ਠੀਕ ਹੈ ਦੇਖ। ਉਹ ਯਾਰ ਵੈਸੇ ਕੱਚਾ ਛਿਲਕਾ ਤਾਂ ਉਹ ਪਿਆ, ਛਿਲਕੇ ਨੂੰ ਤਾਂ ਨਹੀਂ, ਕੱਖ ਵੀ ਨਹੀਂ ਹੋਇਆ। ਚਾਚਾ ਤੂੰ ਨਾ ਬੀ ਵੀ ਵਿੱਚ ਭੰਨਤੇ। ਉਹ ਹੈ ਨਹੀਂ ਭੱਜਿਆ, ਇੱਕ ਯਾਰ ਇਹ ਬੀ ਤਾਂ- ਨਹੀਂ ਭੱਜਿਆ। ਆਹ ਦੇਖ ਲਓ ਬੀ ਸਾਹਮਣੇ ਯਾਰ ਪਿਆ ਸਾਨੂੰ ਤੁਹਾਡੇ ਇੱਥੇ ਇੱਧਰ। ਹਾਂ ਇੱਥੇ ਬੈਠਿਆ ਸਾਨੂੰ ਆਵਾਜ਼ ਆ ਰਹੀ ਸੀ ਕੜਾਕ ਕੜਾਕ ਦੀ। ਹੋਰ ਇੰਨਾ ਤੂੰ ਤਾਂ ਰੋਹ ਕੱਢਦਾ ਉਹਦੇ ਛਿਲਕੇ ਦਾ ਵਿੱਚ। ਬੇ ਸਵਾਦ ਤਾਂ ਫਿਰ ਤਾਂ ਹੀ ਬਣਨਾ। ਹਾਂ ਸਵਾਦ ਤਾਂ ਫਿਰ ਤਾਂ ਹੀ ਬਣਨਾ ਨਾ। ਆਪਾਂ ਪੀ ਲਿਆ, ਪੀ ਲਿਆ। ਆ ਥੋੜਾ ਜਿਹਾ ਪਾਇਓ ਜੀ। ਭੈੜਾ ਜਿਹੜਾ ਕੜਕੜ ਹੈ ਨਾ, ਅਸਲ ਚ ਪੁਣਨ ਵਾਲਾ ਵੀ ਆ। ਇਹ ਪੁਣਿਆ ਫੇਰ ਇਹਦੀ ਖਟਿਆਫ ਨਿਕਲ ਜੂਗੀ, ਹਾਂ ਕੜਕੜ ਨਿਕਲ ਜੂਗੀ। ਹੋਰ ਦੱਸੋ ਪੀਓ ਜੀ। ਬਿਸਮਿਲ੍ਲਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਤੁਸੀਂ ਆਪ ਹੀ ਪੀਓ ਜੀ। ਮੈਂ ਵੀ ਪੀਣਾ, ਮੈਂ ਤਾਂ ਪੀਣਾ, ਬਣਾਇਆ ਹੀ ਪੀਣ ਵਾਸਤੇ ਆ ਜੀ। ਇਹ ਜੀ ਆ ਲੂਣ ਮਲੇਰੀਆ ਪਾਇਆ ਨਾ? ਵਾਸਤੇ ਬਿਹਤਰੀਨ ਚੀਜ਼ ਹੈ ਜੀ, ਆ ਲੂਣ ਪਾਇਆ ਹੁਣ ਕਿਹੜਾ ਠੀਕ ਹੋ ਗਈ ਕੜਤਣ। ਹਾਂ। ਬਿਹਤਰੀਨ ਵਿੱਚੋਂ ਆ ਕਰਾ ਜੀ ਕੇ। ਇਹ ਉਹਦੇ ਵਾਸਤੇ, ਮਲੇਰੀਏ ਵਾਸਤੇ। ਹਾਂਜੀ ਹਾਂਜੀ ਇਹ ਤਾਂ ਫਿਰ ਆ ਮਲੇਰੀਆ ਲਈ ਆ ਮਲੇਰੀਆ ਵਾਲਾ ਹੈ ਜਿਹੜਾ ਅੱਜ ਪਿਆ ਜੀ। ਹਜੇ ਵੀ ਇਹ ਚ ਲੂਣ ਘੱਟ ਆ। ਹੋਰ ਪਾ ਲਾ, ਹੋਰ ਪਾ ਕੇ ਲੂਣ ਦੇਖੋ। ਲੂਣ ਨਹੀਂ ਪਿਆ, ਲੂਣ ਇੰਨੀ ਪਿਆ ਜੇ ਜੀ। ਖੰਡ ਪਾ ਲੈਂਦਾ ਹੈ, ਸ਼ੱਕਰ ਪਾ ਲੈਂਦਾ ਹੈ ਤੇ ਫਿਰ ਲੂਣ ਪਾਉਂਦਾ। ਤੁਸੀਂ ਇਹਦੇ ਚ ਹੀ ਲੂਣ ਪਾਇਓ ਜੀ। ਇਹ ਕੀ ਵਜ੍ਹਾ ਕੀ ਬਣੀ ਹੈ? ਇਹ ਵਜ੍ਹਾ ਜੀ ਉਹ ਜਿਹੜਾ ਨਾ ਉਥਲਾ ਉਹਦਾ ਬਕਲ ਕੜਤਣ ਹੁੰਦੀ ਆ, ਪੱਕੇ 'ਚ ਵੀ ਹੁੰਦੀ ਆ। ਨਹੀਂ ਇਹ ਬਹੁਤਾ ਘੁੱਟਤਾ ਇਹ ਜ਼ਿਆਦਾ ਕੁੱਟਿਆ ਗਿਆ, ਜ਼ਿਆਦਾ। ਮਸ਼ੀਨ ਜ਼ਿਆਦਾ ਤੇਜ਼ ਚੱਲ ਗਈ ਜੀ, ਹਾਂਜੀ ਇਸ ਕਰਕੇ ਇਹ ਹੋ ਗਿਆ। ਕੋਈ ਨਹੀਂ ਰਹਾ ਚਾਚਾ ਬੂਟਾ ਨਾ ਜੀ ਉੱਤੇ ਉਹਦੇ ਝੂਟੇ ਲੈ ਰਿਹਾ ਸੀ, ਉਹਦੇ ਉੱਤੇ ਲਟਕਿਆ ਉਹਦੇ ਸੀ। ਬੂਟੇ ਦਾ ਗੁਨਾਹ ਨਹੀਂ ਹੈਗਾ, ਕਿਉਂਕਿ ਉਹ ਥਾ ਕੱਚਾ। ਹਾਂ ਅਗਰ ਹੁੰਦਾ ਪੱਕਾ ਤੇ ਬੂਟੇ ਦਾ ਹਸ਼ਾਰਾ ਹੀ ਹੋਣਾ ਸੀ ਮਸ਼ੀਨ ਨੂੰ। ਅੱਛਾ ਇਹਦੇ ਨਾਲ ਉਹਨੇ ਹੁੱਜੇ ਮਾਰੇ ਆ, ਕਿਉਂਕਿ ਫਰਕ ਆ ਨਾ। ਚਲੋ ਇਹ ਤੁਸੀਂ ਨਾ ਜੀ ਮਿੱਠਿਆਂ ਦਾ ਪੱਕਿਆਂ ਦਾ ਜੂਸ ਕੱਢਣਾ ਜੀ, ਪੱਕਿਆਂ ਦਾ ਰੌ ਕੱਢਣਾ, ਜਦੋਂ ਪੱਕ ਜਾਣ ਐਨ ਤਿਆਰ ਹੋ ਜਾਣ। ਖਾਦੇ ਕਹਿਣੇ ਨਾ ਲੱਗਿਓ, ਆਹ ਨਾ ਕੰਮ ਕਰ ਲਓ ਜਿਹੜਾ ਅੱਜ ਅਸੀਂ ਕਰ। ਤੁਸੀਂ 4 ਦਿਨ ਨਾ ਰਹਿ ਠਹਿਰ ਜਿ ਕੇ ਬਣਾਇਓ ਰੌ ਜੋ ਬਣਾਉਣਾ। ਇਹ ਨਹੀਂ ਪੀ ਹੋਣਾ ਤੁਹਾਡੇ ਕੋਲ, ਅਸੀਂ ਤਾਂ ਪੀ ਲਾਂਗੇ। ਅਸੀਂ ਆਪਣੀ ਪੂ ਲਿਆ। ਹਾਂਜੀ ਆ ਲੂਣ ਵਾਲਾ ਦਿਖਾਇਓ ਭਲਾ। ਆ ਲਾ ਜੀ ਦੇਖ ਹਜੇ ਵੀ ਲੂਣ ਥੋੜਾ ਹੋਣਾ। ਲੂਣ ਨਹੀਂ ਉਹ ਰੰਗ ਬਦਲਿਆ। ਨਹੀਂ ਰੰਗ ਰੰਗ ਪਿਆ ਹੀ ਨਹੀਂ ਲੂਣ। ਅੱਲਾ ਤੂੰ ਵੀ ਅੱਛਾ ਨਹੀਂ ਪੀ ਰੰਗ ਬਦਲਿਆ ਹੁਣ। ਲੂਣ ਹੀ ਲੂਣ ਹੋ ਗਿਆ। ਹੁਣ ਰੰਗ ਲੂਣ ਕਾਹਦੇ ਨਾਲ ਹੋ ਗਿਆ ਇਹ ਚ ਬਈ? ਇਹ ਬੜਾ ਸੋਹਣਾ ਜੀ, ਅਸੀਂ ਪੀ ਲਾਂਗੇ। ਤੁਸੀਂ ਦੁਆ ਸਲਾਮ ਕਰ ਦਿਓ। अस्सलाम वालेकुम जी। अल्लाह ताला थानू तंदुरुस्ती देवे जी, खांदे पींदे रहा करो जी। खाना पीना चाहिए जी, ਹਾਂਜੀ ते नवे तो नवे फ्रूट नू भी खाना चाहिए। मिठा आ गया इंशाल्लाह, अफू ते बिटे दे पक जाना, तुसीं फिर खाओ ते बहुत अच्छी चीज़ है। ਇਹ ਅਸੂ ਜੀ ਖਾਇਓ ਜੀ। आरे लगे रहा करो। ਚਾਚਾ ਬੂਟਾ ਦੁਆ ਸਲਾਮ ਕਰ। ਇਨਸ਼ਾਅੱਲਾ ਜਿੰਦੇ ਰਹੇ ਤੇ ਜੀ ਫਿਰ ਮਿਲਾਂਗੇ ਅੱਲਾ ਦੇ ਸਪੁਰ। ਆ ਦੱਸ ਦਿਓ ਥੋੜਾ ਜਿਹਾ ਵੀ ਕੀ ਗਲਤੀ ਹੋਈ। ਇਹ ਗਲਤੀ ਵੀ ਆ ਕੁਛ, ਤੇ ਕੁਛ ਇਹ ਆ ਵੀ ਹਜੇ ਮਾਲਟਾ ਕੱਚਾ ਹੈ ਜੀ। ਮਾਲਟਾ ਹਜੇ ਪੱਕਾ ਨਹੀਂ। ਮਾਲਟੇ 'ਚ ਹਜੇ ਕੜਤਣਾ, ਥੋੜਾ ਜਿਹਾ ਮਾਲਟਾ ਪੱਕੇਗਾ, ਰਸ ਪੱਕ ਜਾਏਗਾ ਤੇ ਮਿੱਠਾ ਹੋ ਜਾਏਗਾ। ਉਸਮਾਨ ਸਾਹਿਬ ਤੁਹਾਡੇ ਸਮਝ ਚ ਕੀ ਆਈ ਗੱਲ? मार्केट कड़कते नहीं है जी। ਉਹ ਮੇਰੀ ਸਮਝ 'ਚ ਇਹ ਆਈ ਹੈ ਵੀ ਚਾਚਾ ਬੂਟਾ ਨੇ ਨਾ ਬੜੇ ਮੁਤਮਿਨ ਹੋ ਕੇ ਦੂਆਂ ਤੇ ਪਾਤੀ, ਮਾਲਟੇ ਤੇ ਪਾਤੀ। ਠੀਕ ਆ ਦੇਖੋ ਜੀ ਬਈ ਰਸ ਦਾ ਦੱਬ ਮਾਲਟੇ ਕੇ ਚੋਂ ਉਹਦਾ ਕੱਢਿਆ। ਉਹਦੇ ਜਾਨ ਵੀ ਕੱਢਦੀ ਆ ਜਿਹੜੀ ਇਹ ਮਿੱਠੇ ਦੀ, ਤੇ ਫਿਰ ਉਹਦਾ ਤਾਂ ਆਣਾ ਹੀ ਸੀ ਨਾ ਕੜੱਤਣ।
ਤੇ ਕਹਿੰਦਾ ਜੀ ਕਿਉਂ ਸਰੋਇਆ ਸਾਹਿਬ ਉਹ ਜਿਵੇਂ ਬੰਦੇ ਕੋ ਕਿਸੇ ਕੋ ਖੂਨ ਮੰਗਿਆ ਨਾ ਤੇ ਉਹਨੇ ਕਿਹਾ ਵੀ ਮੇਰੇ ਕੋ ਲੈ ਲਓ, ਹਲੇ ਸੂਈ ਲਾਈ ਹੈ ਤੇ ਉਹ ਬੇਹੋਸ਼ ਹੋ ਗਿਆ। ਉਹ 3 ਉਹਨੂੰ ਲਾ ਕੇ ਉਹਨੂੰ ਹੋਸ਼ ਚ ਲਿਆਂਦਾ, ਉੱਠ ਕੇ ਫਿਰ ਇਹ ਨਹੀਂ ਕਹਿ ਰਿਹਾ ਵੀ ਮੇਰੇ ਕੋ ਗੁੰਜਾਇਸ਼ ਨਹੀਂ ਸੀ, ਕਮਜ਼ੋਰੀ ਸੀ, ਉੱਠ ਕੇ ਮੁਤਮਿਨ ਹੋ ਕੇ ਕਹਿ ਰਿਹਾ ਹੋਰ ਚਾਹੀਦਾ ਹੋਵੇ ਹੋਰ ਲੈ ਲਿਓ। ਚਾਚਾ ਕਹਿ ਰਿਹਾ ਵੀ ਹੋਰ ਕੋਈ ਸ਼ੇ ਬਣਾਵਾਂਗੇ ਤੇ ਫਿਰ ਤੁਹਾਨੂੰ ਖਵਾ ਦਾਂਗੇ। ਅਸਲ ਦੇ ਵਿੱਚ ਨਾ ਜੀ ਚਾਚੇ ਬੂਟੇ ਨਾਲ ਜੀ ਉਹ ਬਹੁਤਾ ਘੁੱਟ ਹੋ ਗਿਆ ਤੇ ਕੁਝ ਹੈ ਵੀ ਕੱਚੇ ਸੀ, ਜਿਵੇਂ ਬਾਬਾ ਸ਼ੌਂਕੀ ਦੱਸਦਾ। ਗੱਲਾਂ ਕਈ ਰਲ ਗਈਆਂ ਜੀ। ਤੁਸੀਂ 4 ਦਿਨ ਕੱਢ ਕੇ ਨਾ ਸਬਰ ਕਰਕੇ ਜਦੋਂ ਐਨ ਪੱਕ ਜਾਣਗੇ ਉਦੋਂ ਪੀਣਾ ਜੀ, ਉਦੋਂ ਬੱਚਿਆਂ ਨੂੰ ਪਿਆਣਾ। ਕਿਉਂ ਜੇ ਹੁਣ ਤੁਸੀਂ ਪਿਆਤਾ ਉਹਨਾਂ ਨੇ ਸਾਰੀ ਉਮਰ ਮਿੱਠਿਆਂ ਦੇ ਨੇੜੇ ਨਹੀਂ ਲੱਗਣਾ। ਨੇੜੇ ਨਹੀਂ ਜਾਣਾ। ਹਾਂਜੀ ਹਾਂ ਕੌੜਾ ਕੌੜਾ ਦਾ ਮੇਰੇ ਵਾਲ ਕੀ ਦੇਖਦਾ ਪੀ ਹਾਂ ਨਹੀਂ ਕੌੜ ਕਿਸੇ ਨੇ ਤੇ ਲੈ ਲੈਣਾ ਸ਼ਦੂਤ ਵਿੱਚ ਆ ਗਿਆ ਕਾਲਾ ਜਿਹਾ ਭੂੰਡ, ਉਹ ਹੱਥੀਂ ਆਇਆ ਤੇ ਪੀ ਕਰੇ, ਉਹਨੇ ਕਿਹਾ ਚੀ ਕਰ ਪੀ ਕਰ, ਹੁਣ ਤੋਲ ਚ ਆਇਆ। ਛਿਲਕੇ ਵੀ ਨਹੀਂ ਛੱਡੇ ਹਾਂ ਹੁਣ ਨਹੀਂ ਛੱਡ ਹੁੰਦੇ ਬਈ, ਹੁਣ ਨਹੀਂ ਪਰ ਛੱਡ ਯਾਰ ਨਵਾਂ ਲੂਣ ਬਣਿਆ, ਨਵਾਂ ਲੂਣ ਮੈਂ ਪਾਇਆ। ਕਹਿੰਦਾ ਮੈਨੂੰ ਤੁਹਾਡੇ ਤੇ ਯਕੀਨ ਹੈ। ਸਮਾਨ ਭੇਜ ਦੇਖੋ। ਥੋੜਾ ਜਿਹਾ ਮੈਨੂੰ ਵੀ ਦਿਓ ਜੀ। ਲੋ ਸਮਾਨ ਸਾਹਿਬ। ਕਿਵੇਂ ਆ ਜੀ? ਰੰਗ ਤਾਂ ਬਹੁਤ ਸੋਹਣਾ ਜੀ। ਅਸਲ 'ਚ ਨਾ ਪੁਣਿਆ ਜਾਂਦਾ ਨਾ ਉਹਨੇ ਪਾਉਣਾ ਫਿਰ ਇਹਦੀ ਚਾਸ ਕਰੰਟ ਆ ਜੀ। ਚੰਗਾ ਜੀ। ਨਾ ਕੋ ਕੜਕਣ ਥੋੜੇ ਅੱਛਾ ਜੀ, ਮੈਂ ਨਹੀਂ ਦੁਆ ਆ ਸਲਾਮ ਕਰ ਲਾਂ। ਹਾਂ। ਆਪਣਾ ਨਾ ਕੜਤਨ ਤਾਂ ਨਹੀਂ ਨਾ ਮੁੱਕਣੀ। ਜਿਉਂਦੇ ਵਾਸਤੇ ਰਹੋ ਜੀ, ਜਿੱਥੇ ਰਹੋ ਤੰਦਰੁਸਤ ਰਹੋ, ਸੁਖੀ ਰਹੋ, ਮੌਜਾਂ 'ਚ ਰਹੋ ਤੇ ਇੱਕ ਦੂਏ ਵਾਸਤੇ ਦੁਆਵਾਂ ਕਰਦੇ ਰਹੋ। ਤੇ ਅਸੀਂ ਤਾਂ ਆਪ ਵੱਲੋਂ ਕਿਹਾ ਸੀਗਾ ਵੀ ਚਲੋ ਤੁਹਾਨੂੰ ਟਾਈਮ ਨਾਲ ਮਿੱਠਿਆਂ ਦਾ ਸੁਨੇਹਾ ਦੇਵਾਂਗੇ, ਹਾਂਜੀ। ਪਰ ਉਹ ਸਾਡੇ ਗਲ ਪੈ ਗਿਆ, ਪੁੱਠਾ ਗਲ ਪੈ ਗਿਆ। ਤੇ ਤੁਸੀਂ 4 ਦਿਨ ਖਲੋ ਕੇ ਪੂਰੇ ਪੱਕ ਕੇ ਤਿਆਰ ਹੋ ਲੈਣ ਦਿਓ, ਫਿਰ ਰਹੋ ਕੱਢ ਕੇ ਪੀਓ, ਫਿਰ ਸਵਾਦ ਆਊ। ਫਿਰ ਸਵਾਦ ਆਏਗਾ, ਕੱਚਿਆਂ ਦਾ ਨਹੀਂ। ਇਹ ਬਹੁਤਾ ਗੇਤਰਾ ਵੀ ਕੰਮ ਨਹੀਂ ਚੰਗਾ। ਹਾਂਜੀ ਹਾਂਜੀ ਤੇ ਬੜੀ ਮਿਹਰਬਾਨੀ। ਜਿਉਂਦੇ ਵਾਸਤੇ ਰਹੋ। ਦਬ ਲਓ ਬਟਨ। ਬਾਬਾ ਜੀ ਹੱਥ ਖੜਾ ਕਰ ਦਿਓ। ਅੱਲਾ ਦੇ